ਅਜੀਤ ਸਿੰਘ ਸੰਧੂ ਤੇ ਉਹਦੀ ਜੁੰਡਲੀ ਦੇ ਬਹੁਤ ਸਾਰੇ ਅਫਸਰਾਂ ਦੇ ਬਾਰੇ, ਪੁਲਿਸੀਆਂ ਦੇ ਬਾਰੇ ਲੋਕਾਂ ਨੂੰ ਪਤਾ। ਉਹਨਾਂ ਵਿੱਚੋਂ ਹੀ ਇਹ ਸੀ ਜਿਹੜਾ ਸੂਬੇ ਦਾ ਰੌਲਾ ਪਿਆ ਨਾ ਪਿਛਲੇ ਦਿਨੀ, ਸੂਬਾ ਬੁੱਚੜ, ਉਹਨਾਂ ਵਰਗਾ ਹੀ ਸੀਤਾ ਰਾਮ ਸੀ। तो इस तरह के बहुत जालम पुलसीए कनेडा, अमरीका ते होरना मुल्कां दे विच चौधरी बने फिरदे। कई तां इहो जे ने जिहड़े इह कह के उत्थे सियासी शरण लई फिरदे आ कि जी सानू पंजाब च खतरा वा, साडे मनुखी हक्कां दा घाण हो रिहा। ਜਿਹੜੇ ਇਹ ਸੀਤਾ ਰਾਮ ਵਰਗੇ ਨੌਜਵਾਨ ਨੇ, ਇਹਨਾਂ ਨੇ ਜੋ ਜ਼ੁਲਮ ਕੀਤਾ ਬੇਅੰਤ ਨੌਜਵਾਨਾਂ ਨੂੰ, ਹਰ ਰੋਜ਼ 365 ਦਿਨ ਇੱਕ ਸਾਲ ਦੇ ਲਾ ਲਓ ਤੇ ਕਿੰਨੀ ਇਹਨਾਂ ਨੇ ਉਹਨਾਂ 10-12 ਸਾਲਾਂ 'ਚ ਜ਼ੁਲਮ ਕੀਤਾ ਹੋਣਾ। ਹਰ ਰੋਜ਼ 25-30 ਮੁੰਡੇ ਅੱਡ-ਅੱਡ ਥਾਵਾਂ ਤੋਂ ਚੱਕ ਲਿਆਉਣੇ, ਉਹਨਾਂ ਦੇ ਉੱਤੇ ਬੇਰਹਿਮੀ ਨਾਲ, ਬੇਕਿਰਕੀ ਨਾਲ ਤਸ਼ੱਦਦ ਕਰਨਾ। ਜੇ ਕੋਈ ਮਰ ਮੁਰ ਗਿਆ ਤਾਂ ਉੱਥੇ ਕੋਲੇ ਇੱਕ ਟੁੱਟਿਆ ਜਿਹਾ ਪਿਸਤੌਲ ਰੱਖ ਕੇ ਕਹਾਣੀ ਘੜ ਦੇਣੀ ਕਿ ਜੀ ਇਹ ਤਾਂ ਬੜੇ ਖਤਰਨਾਕ ਮੁਕਾਬਲੇ 'ਚ ਮਾਰਿਆ। 1947 ਤੋਂ 1984 ਦੇ ਵਿਚਾਲੇ ਜੋ ਜ਼ੁਲਮ ਹੋਇਆ, ਉਹਦਾ ਸਿਖਰ ਸੀ ਜਦੋਂ ਫੌਜਾਂ ਟੈਂਕਾਂ ਤੋਪਾਂ ਨਾਲ ਲੈ ਕੇ ਤਿਰੰਗੇ ਝੰਡੇ ਲਾ ਕੇ ਦਰਬਾਰ ਸਾਹਿਬ ਤੇ ਆਈਆਂ। ਉਦੋਂ ਸੰਤਾਂ ਨੇ ਜ਼ਰੂਰ ਕਿਹਾ ਵੀ ਹੁਣ ਖਾਲਿਸਤਾਨ ਤੋਂ ਬਗੈਰ ਕੋਈ ਰਾਹ ਨਹੀਂ। ਇਦੋਂ ਪਹਿਲਾਂ ਸੰਤ ਇਹੀ ਕਹਿੰਦੇ ਰਹੇ ਆ ਕਿ ਆਨੰਦਪੁਰ ਦੇ ਮਤੇ ਲਈ ਲੜ ਰਹੇ ਆ, ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਖਾਲਿਸਤਾਨ ਦੇ ਰਾਹ ਸਿੱਖਾਂ ਨੂੰ ਕਿਹਨੇ ਤੋਰਿਆ? ਇੰਡੀਆ ਨੇ। ਇੰਡੀਆ ਨੇ ਉਹ ਜ਼ੁਲਮ ਕੀਤਾ, ਬੇਕਿਰਕੀ ਤੇ ਬੇਰਹਿਮੀ ਦਾ ਐਡਾ ਨੰਗਾ ਨਾਚ ਇਸ ਮੁਲਕ 'ਚ ਹੋਇਆ ਕਿ ਜਿਹੜੇ ਸਿੱਖਾਂ ਦੇ ਗਲਾਂ 'ਚ ਟਾਇਰ ਪਾਉਣ ਤੋਂ ਖੁੰਝ ਕੇ ਉਹਨਾਂ ਨੇ 1984 ਦੇ ਨਵੰਬਰ ਮਹੀਨੇ ਜੇ ਨਹੀਂ ਕੁਝ ਕਰ ਸਕੇ ਤਾਂ ਦਸੰਬਰ 'ਚ ਵੋਟਾਂ ਸੀ ਤਾਂ ਸਾਰੇ ਭਾਰਤ ਨੇ ਗਹਿ ਗੱਚ ਵੋਟ ਪਾਈ ਕਾਂਗਰਸ ਨੂੰ ਕਿ ਤੁਸੀਂ ਬੜੇ ਵਧੀਆ ਵਾਂ। ਨਰਿੰਦਰ ਮੋਦੀ ਜਿਹੜਾ ਮੁੱਖ ਮੰਤਰੀ ਸੀਗਾ ਪਹਿਲੋਂ ਗੁਜਰਾਤ ਦਾ, ਉਹਨੂੰ ਕਹਿੰਦੇ ਭਾਰਤ ਦੇ ਲੋਕ ਤੂੰ ਬੜਾ ਵਧੀਆ ਜਿਹੜਾ ਤੂੰ ਮੁਸਲਮਾਨਾਂ ਦਾ ਕਤਲੇਆਮ ਕਰਵਾਉਣਾ, ਲੈ ਤੈਨੂੰ ਪ੍ਰਧਾਨ ਮੰਤਰੀ ਬਣਾਉਂਦੇ ਆ। ਇਹ ਮੁਲਕ ਆ ਜੀ, ਇਸ ਮੁਲਕ ਦਾ ਆਹ ਢਾਂਚਾ ਸਿਸਟਮ ਹੈ ਕਿ ਕਿਸੇ ਨਾ ਕਿਸੇ ਘੱਟ ਗਿਣਤੀ ਤੇ ਜ਼ੁਲਮ ਕਰੋ ਤੇ ਸੱਤਾ ਜਿਹੜੀ ਆ ਕੇਂਦਰ ਦੀ ਤੁਹਾਡੇ ਪੈਰਾਂ 'ਚ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 80-90 ਸਾਲ ਦਾ ਇੱਕ ਬਜ਼ੁਰਗ ਚੜ੍ਹਾਈ ਕਰ ਗਿਆ। ਹੁਣ ਆਮ ਜੇਕਰ ਇਸ ਉਮਰ ਦਾ ਕੋਈ ਬੰਦਾ ਮਰ ਜੇ, ਚੜ੍ਹਾਈ ਕਰ ਜੇ, ਚਲਾਣੇ ਕਰ ਜੇ ਤਾਂ ਆਪਣੇ ਹਾਵ ਭਾਵ ਹੋਰ ਹੁੰਦੇ। ਪਰ ਅੱਜ ਜਦੋਂ ਮੈਂ ਇਸ ਗੱਲ ਦਾ ਤੁਹਾਡੇ ਨਾਲ ਵੇਰਵਾ ਸਾਂਝਾ ਕਰਾਂਗਾ, ਤੁਸੀਂ ਵੀ ਇਹੀ ਕਹਿਣਾ ਕਿ ਇਹ ਬੰਦਾ ਬੜੀ ਛੇਤੀ ਤੁਰ ਗਿਆ, ਅਜੇ ਇਹਨੂੰ ਹੋਰ ਆਪਦੇ ਪਾਪਾਂ ਦਾ ਲੇਖਾ ਦੇਣਾ ਚਾਹੀਦਾ ਸੀ। ਇਸ ਬੰਦੇ ਦਾ ਨਾਮ ਹੈਗਾ ਸੀਤਾ ਰਾਮ। ਸੀਤਾ ਰਾਮ ਕਿੰਨਾ ਪਿਆਰਾ ਨਾਮ। ਹਿੰਦੂ ਸਮਾਜ ਦੇ ਵਿੱਚ ਰਾਮ ਚੰਦਰ ਦਾ ਤੇ ਸੀਤਾ ਮਾਤਾ ਦਾ ਬੜਾ ਸਤਿਕਾਰ, ਘਰਦਿਆਂ ਨੇ ਬੜੇ ਚਾਅ ਨਾਲ ਨਾਂ ਰੱਖਿਆ ਹੋਣਾ ਸੀਤਾ ਰਾਮ। ਪਰ ਸੀਤਾ ਰਾਮ ਪੁਲਿਸ 'ਚ ਭਰਤੀ ਹੋਣ ਤੋਂ ਬਾਅਦ ਇੰਨਾ ਜ਼ਾਲਮ, ਇੰਨਾ ਨਿਰਦਈ, ਇੰਨਾ ਪਾਪੀ ਤੇ ਇੰਨਾ ਬੇਰਹਿਮ ਕਾਤਲ ਬਣੇਗਾ, ਇਹ ਸ਼ਾਇਦ ਹੀ ਕਿਸੇ ਨੇ ਉਦੋਂ ਸੋਚਿਆ ਹੋਵੇ ਜਦੋਂ ਇਹਦਾ ਨਾਂ ਸੀਤਾ ਰਾਮ ਰੱਖਿਆ ਹੋ। ਇਸ ਸ਼ਖਸ ਨੇ ਜਿਹੜੀ ਪੰਜਾਬ ਦੇ ਵਿੱਚ ਬੁੱਚੜਾਂ ਦੀ ਇੱਕ ਟੀਮ, ਜਿਹਨੂੰ ਇਸ ਵੇਲੇ ਸਾਰੇ ਹੀ ਜਾਣਦੇ ਆ, ਇੱਕ ਵੇਲਾ ਸੀ ਜਦੋਂ ਗਿਣਤੀ ਦੇ ਸਿੱਖ ਉਹਨਾਂ ਦਾ ਜ਼ਿਕਰ ਕਰਦੇ ਸੀ। ਬਾਹਲੀ ਦੂਰ ਦੀ ਗੱਲ ਕੀ ਆ, 2019 ਦੇ ਵਿੱਚ ਜਦੋਂ ਮੈਂ ਪੰਜਾਬ ਦਾ ਬੁੱਚੜ KPS ਗਿੱਲ ਕਿਤਾਬ ਦੇ ਵਿੱਚ ਉਹਨਾਂ ਸਾਰੇ ਜ਼ਾਲਮ ਪੁਲਸੀਆਂ ਦੀ ਲਿਸਟ ਛਾਪੀ ਜਿਨ੍ਹਾਂ ਨੂੰ ਭਾਰਤੀ ਅਦਾਲਤਾਂ ਨੇ ਮੰਨਿਆ ਹੋਇਆ ਵੀ ਇਹਨਾਂ ਨੇ ਵਾਕਿਆ ਹੀ ਕਾਨੂੰਨ ਤੋਂ ਬਾਹਰ ਜਾ ਕੇ ਲੋਕਾਂ ਦਾ ਕਤਲੇਆਮ ਕੀਤਾ, ਲਾਵਾਰਸ ਕਹਿ ਕੇ ਲਾਸ਼ਾਂ ਨੂੰ ਫੂਕ ਦਿੱਤਾ, ਸਾੜ ਦਿੱਤਾ ਤੇ ਹੋਰ ਜ਼ੁਲਮ ਕੀਤੇ। ਜਦੋਂ ਮੈਂ ਉਦੋਂ ਲਿਸਟ ਛਾਪੀ ਸੀ, ਉਦੋਂ ਵੀ ਸਾਡੇ ਇੱਕ ਸਤਿਕਾਰਤ ਬੜੇ ਨਾਮਵਰ ਜਰਨਲਿਸਟ ਨੇ, ਉਹਨਾਂ ਦਾ ਫੋਨ ਆਇਆ ਤੇ ਕਹਿੰਦੇ ਵੀ ਤੇਰਾ ਹਸ਼ਰ ਕਿਤੇ ਖਾਲੜੇ ਵਾਲਾ ਨਾ ਹੋਵੇ। ਪਰ ਮੈਂ ਉਹਨਾਂ ਨੂੰ ਕੀ ਕਹਿਣਾ ਸੀ, ਕਿਉਂਕਿ ਜੋ ਹੋਣਾ ਉਹ ਰੱਬ ਦੇ ਭਾਣੇ ਵਿੱਚ ਹੋਣਾ। ਸੱਚੀ ਗੱਲ ਤਾਂ ਇਹ ਹੈ ਕਿ 90-91 ਦੇ ਦੌਰ ਤੋਂ ਬਾਅਦ ਹਜ਼ਾਰਾਂ ਨਹੀਂ ਲੱਖਾਂ ਵਾਰ ਇਹ ਮਨ ਨੇ ਸੋਚਿਆ ਕਿ ਹੁਣ ਤਾਂ ਐਵੇਂ ਬੋਨਸ ਦੀ ਜ਼ਿੰਦਗੀ ਜਿਉ ਰਹੇ ਆ
ਉਦੋਂ ਮਾਰੇ ਜਾ ਸਕਦੇ ਸੀ। ਜੇ ਰੱਬ ਨੇ ਰੱਖਿਆ ਵਾ ਤਾਂ ਸ਼ਾਇਦ ਇਸੇ ਗੱਲ ਲਈ ਰੱਖਿਆ ਕਿ ਆਪਦੇ ਮਾਰੇ ਹੋਏ, ਆਪਦੇ ਨਾਲ ਦੇ ਕਤਲ ਹੋਏ ਭਰਾਵਾਂ ਦੀ ਗੱਲ, ਆਪਦੇ ਕੌਮ ਦੇ ਜਜ਼ਬਾਤਾਂ ਦੀ ਗੱਲ ਜਿਹੜੀ ਆ ਉਹ ਕਰਦੇ ਰਹਿ ਸਕੀਏ। ਠੀਕ ਆ, ਬੜਾ ਕੁਝ ਝੱਲਣਾ ਪਿਆ, ਬਰਦਾਸ਼ਤ ਕਰਨਾ ਪਿਆ, ਪਰ ਜਿੰਨੇ ਜੋਗੇ ਹੈਗੇ ਆ ਗੁਰੂ ਦੀ ਗੱਲ, ਧਰਮ ਦੀ ਗੱਲ, ਕੌਮ ਦੀ ਗੱਲ ਕਰਦੇ ਆ ਰਹੇ ਆ। ਸੋ ਜਦੋਂ ਅੱਜ ਦੇ ਦੌਰ ਵਿੱਚ ਵੀ ਇਹਨਾਂ ਪੁਲਸੀਆਂ ਦੀ ਗੱਲ ਕਰਨ ਵੇਲੇ ਲੋਕ ਡਰਦੇ ਐ, ਧੰਨ ਦੇ ਸੀ ਉਹ ਸਿੱਖ ਜਿਹੜੇ ਇਹਨਾਂ ਦੇ ਜ਼ੁਲਮਾਂ ਦੇ ਦੌਰ ਦੇ ਸਾਹਮਣੇ ਡਟੇ ਰਹੇ। ਅਜੀਤ ਸਿੰਘ ਸੰਧੂ ਤੇ ਉਹਦੀ ਜੁੰਡਲੀ ਦੇ ਬਹੁਤ ਸਾਰੇ ਅਫਸਰਾਂ ਦੇ ਬਾਰੇ, ਪੁਲਸੀਆਂ ਦੇ ਬਾਰੇ ਲੋਕਾਂ ਨੂੰ ਪਤਾ। ਉਹਨਾਂ ਵਿੱਚੋਂ ਹੀ ਇਹ ਸੀ ਜਿਹੜਾ ਸੂਬੇ ਦਾ ਰੌਲਾ ਪਿਆ ਨਾ ਪਿਛਲੇ ਦਿਨੀ, ਸੂਬਾ ਬੁੱਚੜ, ਉਹਨਾਂ ਵਰਗਾ ਹੀ ਸੀਤਾ ਰਾਮ ਸੀ। ਇਹਦੀ ਇੱਕ ਦਾਸਤਾਨ, ਇਹਦੀ ਇੱਕ ਕਹਾਣੀ ਪਹਿਲਾਂ ਆਪਾਂ ਸਾਂਝੀ ਕਰੀਏ। ਬਈ 30 ਅਕਤੂਬਰ 1993 ਨੂੰ ਸਿਵਲ ਹਸਪਤਾਲ ਜਿਹੜਾ ਪੱਟੀ ਦਾ, ਉੱਥੇ ਭਿੱਖੀਵਿੰਡ ਦੀ ਪੁਲਿਸ ਜਿਹੜੀ ਆ ਉਹ ਦੋ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਲੈ ਕੇ ਆਈ ਵੀ ਇਹਨਾਂ ਦਾ ਪੋਸਟਮਾਰਟਮ ਕਰਾਉਣਾ। ਉੱਥੇ ਦੋ ਸਿਪਾਹੀ ਪਹਿਰੇ ਤੇ ਖੜ ਗਏ ਤੇ ਬਾਕੀ ਇਧਰ ਉਧਰ ਚਾਹ ਪਾਣੀ ਪੀਣ ਚਲੇ ਗਏ। ਜਿਹੜਾ ਸਫਾਈ ਕਰਮਚਾਰੀ ਸੀ, ਕਰਮਵੀਰ ਉਹਦਾ ਨਾਂ ਸੀ ਮੁੰਡੇ ਦਾ, ਉਹ ਜਦੋਂ ਲਾਸ਼ਾਂ ਦੀ, ਜਿੱਥੇ ਡੈੱਡ ਬੋਡੀਆਂ ਰੱਖੀਆਂ ਹੁੰਦੀਆਂ ਮੋਰਚਰੀ, ਉਸ ਕਮਰੇ ਵਿੱਚ ਜਦੋਂ ਗਿਆ ਤਾਂ ਉਹਨੇ ਦੋਨੇ ਲਾਸ਼ਾਂ ਦੇਖੀਆਂ ਇੱਕ ਟੇਬਲ ਤੇ, ਜਿੱਥੇ ਰੱਖ ਕੇ ਪੋਸਟਮਾਰਟਮ ਕਰਦੇ ਆ, ਉਹ ਜਿਹੜਾ ਪਲੇਟਫਾਰਮ ਬਣਿਆ ਹੁੰਦਾ, ਉਹਦੇ ਉੱਤੇ ਇੱਕ ਡੈੱਡ ਬੋਡੀ ਪਈ ਸੀ, ਇੱਕ ਭੁੰਜੇ ਪਈ ਸੀ। ਉਹਨੇ ਵੈਸੇ ਹੀ ਜਿਹੜਾ ਕੱਪੜਾ ਸੀਗਾ ਲਾਸ਼ਾਂ ਦੇ ਮੂੰਹ ਤੋਂ ਲਾਉਣਾ ਚਾਹਿਆ, ਲਾਇਆ, ਤੇ ਜਿਹੜੀ ਟੇਬਲ ਤੇ ਪਈ ਸੀ ਲਾਸ਼, ਉਹਦੇ ਜਿਵੇਂ ਆਸ ਸੀ ਵੀ ਇਸ ਉਮਰ ਦੇ ਮੁੰਡਿਆਂ ਨੂੰ ਲਿਆਉਂਦੇ ਆ ਮਾਰ ਕੇ ਪੁਲਿਸ ਵਾਲੇ, 20-22 ਸਾਲ ਦਾ ਨੌਜਵਾਨ ਸੀ। ਕੱਪੜਾ ਚੱਕ ਕੇ ਉਹਨੇ ਪਾਸੇ ਕੀਤਾ ਤੇ 20 ਸਾਲ ਦੇ ਉਸ ਮੁੰਡੇ ਨੇ ਤੁਰੰਤ ਅੱਖਾਂ ਖੋਲ ਲਈਆਂ। ਜਿਸ ਨੌਜਵਾਨ ਨੂੰ ਪੁਲਿਸ ਮੁਕਾਬਲੇ ਵਿੱਚ ਕਤਲ ਕਰਨ ਦੀ ਖਬਰ ਬਣਾ ਕੇ ਇਹ ਬੁੱਚੜ ਪੁਲਸੀਏ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਪੱਟੀ ਦੇ ਵਿੱਚ ਲੈ ਕੇ ਆਏ, ਉਹ ਨੌਜਵਾਨ ਜਿਉਂਦਾ ਸੀ। ਉਹ ਜਿਹੜਾ ਕਰਮਚਾਰੀ ਸੀਗਾ, ਸਫਾਈ ਕਰਮਚਾਰੀ ਕਰਮਵੀਰ, ਉਹ ਘਬਰਾ ਗਿਆ। ਉਹ ਮੁੰਡਾ ਜਦ ਨੂੰ ਕਹਿੰਦਾ ਪਾਣੀ, ਉਹਦੀ ਆਵਾਜ਼ ਨਿਕਲੀ ਵਿਚਾਰੇ ਦੀ, ਤੇ ਉਹ ਫੇਰ ਡਰ ਗਿਆ। ਉਹਨੂੰ ਸਮਝ ਲੱਗ ਗਈ ਵੀ ਇਹ ਜਿਉਂਦਾ ਹੈ ਮੁੰਡਾ। ਡਰ ਤਾਂ ਜਾਂਦਾ ਹੀ ਆ ਬੰਦਾ, ਜਿਸ ਬਾਰੇ ਹੋਵੇ ਕਿ ਤਾਂ ਡੈੱਡ ਬੋਡੀ ਆ ਤੇ ਉਹ ਜਿਉਂਦਾ ਨਿਕਲਿਆ ਵੀ। ਉਹ ਡਰਦਾ ਡਰਦਾ ਨਿਕਲਿਆ। ਪੁਲਿਸ ਵਾਲੇ ਜਿਹੜੇ ਬਾਹਰ ਖੜੇ ਸੀ ਉਹ ਨਹੀਂ ਸੀਗੇ, ਤੇ ਉਹ ਸਿੱਧਾ ਗਿਆ ਡਾਕਟਰ ਸਾਹਿਬ ਕੋਲੇ, ਡਾਕਟਰ ਜਸਵੰਤ ਸਿੰਘ ਦੇ ਕਮਰੇ 'ਚ, ਤੇ ਉਹਨੂੰ ਜਾ ਕੇ ਦੱਸਿਆ ਵੀ ਮੁੰਡਾ ਜਿਉਂਦਾ, ਜਿਹੜੀਆਂ ਲਾਸ਼ਾਂ ਪੁਲਿਸ ਵਾਲੇ ਲੈ ਕੇ ਆਏ। ਉਹ ਬੜੀ ਕਾਹਲੀ ਨਾਲ ਡਾਕਟਰ ਜਸਵੰਤ ਆਪਦੇ ਸਟਾਫ ਦੇ ਨਾਲ ਉਧਰ ਨੂੰ ਤੁਰ ਪਿਆ। ਉਹ ਹਲਚਲ ਜੀ ਦੇਖ ਕੇ ਉਹ ਪੁਲਸੀਆਂ ਨੂੰ ਵੀ ਕਿਤੇ ਕਨਸੋਜ ਜੀ ਹੋ ਗਈ, ਉਹ ਵੀ ਨਾਲ ਉਹਨਾਂ ਦੇ ਵੱਲ ਤੁਰ ਪਏ। ਤੇ ਉਹ ਜਿਹੜਾ ਸਹਿਕ ਰਿਹਾ ਨੌਜਵਾਨ ਸੀ, ਉਹਦੇ ਕੋਲ ਜਦੋਂ ਪਹੁੰਚੇ ਤਾਂ ਜਿਹੜੇ ਪੁਲਸੀਏ ਸੀ ਉਹ ਵੀ ਉੱਥੇ ਨਾਲ ਹੀ ਡਾਕਟਰ ਜਸਵੰਤ ਸਿੰਘ ਦੇ ਡੈਡ ਬੋਡੀ ਜਿਹਨੂੰ ਸਮਝ ਕੇ ਲੈ ਕੇ ਆਏ ਸੀ ਉਹਦੇ ਕੋਲ ਪਹੁੰਚੇ, ਤੇ ਸਮਝ ਉਹਨਾਂ ਨੂੰ ਵੀ ਲੱਗ ਗਈ ਕਿ ਮੁੰਡਾ ਤਾਂ ਜਿਉਂਦਾ। ਕਹਿੰਦੇ ਡਾਕਟਰ ਸਾਹਿਬ, ਇਹ ਜਿਹੜਾ ਮੁੰਡਾ ਹੈ, ਹੁਣ ਤੁਸੀਂ ਇਹਨੂੰ ਐਵੇਂ ਇਲਾਜ ਅਲੂਜ ਨਾ ਕਰਨ ਬਹਿ ਜਿਓ। ਇਹ ਡੈੱਡ ਬੋਡੀ ਆ ਕਾਗਜ਼ਾਂ 'ਚ, ਤੇ ਅਸੀਂ ਇਹਦਾ ਪੋਸਟਮਾਰਟਮ ਕਰਨ ਲਈ ਤੁਹਾਡੇ ਕੋਲੇ ਲੈ ਕੇ ਆਏ ਆ, ਤੇ ਕੋਈ ਗੱਲਬਾਤ ਕਰਨ ਦੀ ਕੋਈ ਲੋੜ ਨਹੀਂ। ਤੁਸੀਂ ਜਦੋਂ ਐ ਕਰਨ ਲੱਗੇ ਗੱਲਾਂ, ਤਾਂ ਡਾਕਟਰ ਜਸਵੰਤ ਸਿੰਘ ਕਹਿੰਦੇ ਸਾਡਾ ਕੰਮ ਸਿਰਫ ਪੋਸਟਮਾਰਟਮ ਕਰਨਾ ਨਹੀਂ ਹੈਗਾ, ਅਸੀਂ ਇੱਥੇ ਜਾਨਾਂ ਬਚਾਉਣ ਦੇ ਲਈ ਵੀ ਬੈਠੇ ਆ। ਉਹ ਸਖਤੀ ਤੇ ਗੁੱਸੇ 'ਚ ਜਦੋਂ ਬੋਲੇ ਤਾਂ ਉਸ ਮੌਕੇ ਉਹ ਭੱਜ ਕੇ ਪੁਲਿਸ ਵਾਲੇ ਪੀਸੀਓ 'ਚ ਵੜ ਗਏ। ਉਦੋਂ ਪੀਸੀਓ ਹੁੰਦੇ ਸੀ ਪੰਜਾਬ 'ਚ, ਪਤਾ ਸਾਰੇ ਭਰਾਵਾਂ ਨੂੰ ਜਿਹੜੇ ਸੁਣ ਰਹੇ ਨੇ, ਪੀਸੀਓ ਤੋਂ ਫੋਨ ਕਰੀਦਾ ਸੀ ਉਦੋਂ। ਜਿਹੜੇ ਅੱਜ ਦੀ ਜਨਰੇਸ਼ਨ ਆ ਉਹਨੂੰ ਸ਼ਾਇਦ ਇਸ ਗੱਲ ਦਾ ਘੱਟ ਪਤਾ ਹੋਵੇ, ਕਿਉਂਕਿ ਮੋਬਾਈਲ ਦੀ ਦੁਨੀਆ। ਜਦੋਂ ਇਹ ਰੌਲਾ ਪਿਆ, ਐਸਪੀ ਆਪਰੇਸ਼ਨ ਖੂਬੀ ਰਾਮ, ਜਿਹੜਾ ਸਿਆਸੀ ਭਲਵਾਨਾਂ ਦਾ ਸਾਰਿਆਂ ਦਾ ਹੀ ਚਹੇਤਾ, ਪਰ ਕੈਪਟਨ ਅਮਰਿੰਦਰ ਸਿੰਘ ਦਾ ਬੜਾ ਖਾਸਮ ਖਾਸ, ਭਿੱਖੀਵਿੰਡ ਤੋਂ ਪਰਮਜੀਤ ਤੇਜਾ,
ਅੱਜ ਕੱਲ ਵੀ ਉਹਦਾ ਜਿਹੜਾ ਤੇਜਾ ਉਹਦਾ ਮੁੰਡਾ ਅਫਸਰ ਉਹ ਕਾਫੀ ਐਕਟਿਵ। ਤੀਜਾ ਸੀਗਾ ਜੀ ਬਲਟੋਹੇ ਤੋਂ ਇਹ ਸੀਤਾਰਾਮ ਇੰਸਪੈਕਟਰ ਥਾਣੇਦਾਰ। ਇਹ ਗੱਡੀਆਂ ਲੈ ਕੇ ਜਿਪਸੀਆਂ ਲੈ ਕੇ ਤੁਰੰਤ ਉੱਥੇ ਸਿਵਲ ਹਸਪਤਾਲ ਪਹੁੰਚੇ ਤੇ ਉਹ ਜਿਹੜਾ ਨੌਜਵਾਨ ਸੀ ਉਹ ਕਲਪ ਰਿਹਾ ਸੀ ਵੀ ਠੰਡ ਲੱਗਦੀ ਆ, ਕੰਬਲ ਦਿਓ, ਠੰਡ ਬਹੁਤ ਸੀ, ਕਿਉਂਕਿ ਇਹ ਗੱਲ 30 ਅਕਤੂਬਰ 1993 ਦੀ ਹੈ। ਖੈਰ ਉਹਨੂੰ ਕੰਬਲ ਦਿੱਤਾ ਗਿਆ, ਇੰਜੈਕਸ਼ਨ ਲਾਏ ਗਏ, ਗਲੂਕੋਜ਼ ਲਾਤਾ ਤੇ ਉਹਦੀ ਹਾਲਤ ਥੋੜੀ ਬਹੁਤੀ ਸੁਧਰਨ ਲੱਗੀ। ਤੇ ਉਹਨੂੰ ਡਾਕਟਰ ਜਦੋਂ ਪੁੱਛਣ ਵੀ ਤੇਰਾ ਪਿੰਡ ਸ਼ਹਿਰ ਨਾਂ ਕੀ ਆ, ਉਹ ਬਿੱਟ ਬਿੱਟ ਦੇਖੀ ਜਾਵੇ, ਬੋਲੇ ਹੈ ਨਾ। ਫੇਰ ਉਹਨੇ ਜ਼ੋਰ ਜਿਹਾ ਲਾ ਕੇ ਮੂੰਹ ਚੋਂ ਇਹ ਗੱਲ ਇੰਨੀ ਕੁ ਕਹੀ ਵੀ ਮੈਨੂੰ ਸੁਣਦਾ ਨਹੀਂ ਕੁਛ, ਮੈਨੂੰ ਲਿਖ ਕੇ ਪੁੱਛੋ ਕੀ ਪੁੱਛਣ। ਤਾਂ ਡਾਕਟਰ ਜਿਹੜਾ ਸੀ ਜਾਂ ਲੋਕ ਉੱਥੇ ਅਟੈਂਡ ਕਰ ਰਹੇ ਉਹਨਾਂ ਨੇ ਸਮਝ ਲਿਆ ਵੀ ਜਿਹੜੀ ਇਹਦੇ ਗੋਲੀ ਮਾਰੀ ਆ ਇਹਦੀ ਕੰਨ ਵਿੱਚ ਦੀ ਲੰਘਾਤੀ ਤੇ ਉਹ ਗੋਲੀ ਨਾਲ ਇਹਦੇ ਸੁਣਨ ਦੀ ਸਮਰੱਥਾ ਜਿਹੜੀ ਆ ਉਹ ਖਤਮ ਹੋ ਗਈ, ਪਰ ਉਦਾਂ ਇਹ ਬਚ ਗਿਆ। ਖੈਰ ਉਹਨੇ ਲਿਖ ਕੇ ਦੱਸਿਆ ਵੀ ਮੈਂ ਬਲਟੋਹੇ ਦੇ ਸਰਦਾਰ ਹਰਭਜਨ ਸਿੰਘ ਦਾ ਮੁੰਡਾ ਹੈ, ਮੇਰਾ ਨਾਮ ਸਰਜੀਤ ਆ ਤੇ ਮੈਨੂੰ 15-16 ਦਿਨ ਪਹਿਲਾਂ ਬਲਟੋਹੇ ਤੋਂ ਪੁਲਿਸ ਨੇ ਫੜ ਲਿਆ ਸੀਗਾ ਤੇ ਭਿੱਖੀ ਪਿੰਡ ਰੱਖ ਕੇ ਮੇਰੇ ਤੇ ਤਸ਼ੱਦਦ ਕੀਤਾ। ਅੱਜ ਤੜਕੇ ਉੱਥੋਂ ਕੱਢ ਕੇ ਮੁਕਾਬਲਾ ਬਣਾ ਕੇ ਮੈਨੂੰ ਗੋਲੀਆਂ ਮਾਰ ਕੇ ਇੱਥੇ ਲੈ ਕੇ ਆਏ। ਉਹ ਸਾਰੀ ਕਹਾਣੀ ਸੁਣ ਕੇ ਹਸਪਤਾਲ ਦੇ ਵਿੱਚ ਜਿਹੜਾ ਸਟਾਫ ਸੀ ਉਹ ਸੁੰਨੀ ਹੋ ਗਈ। ਉੱਥੇ ਉਹ ਮੁੰਡੇ ਨੇ ਵੀ ਦੱਸਿਆ ਤੇ ਬਾਕੀ ਵੀ ਸਮਝ ਗਏ ਵੀ ਬਲਟੋਹੇ ਦੀ ਇੱਕ ਕੁੜੀ ਆ ਜਿਹੜੀ ਇਸੇ ਹਸਪੀਟਲ 'ਚ ਨਰਸ ਵਾ, ਪਰ ਕੁਦਰਤੋਂ ਉਹ ਕੁੜੀ ਤਾਂ ਉਦੋਂ ਉੱਥੇ ਡਿਊਟੀ ਤੇ ਹੈ ਨਹੀਂ ਸੀ, ਪਰ ਉਹਦਾ ਘਰ ਵਾਲਾ ਜਿਹੜਾ ਕਾਮਰੇਡ ਮਹਾਵੀਰ ਕਰਕੇ ਜਾਣਿਆ ਜਾਂਦਾ ਹੈ ਉਹ ਉੱਥੇ ਸੀਗਾ। ਉਹਨੂੰ ਬੁਲਾ ਕੇ ਤੇ ਜਦੋਂ ਇਹ ਸਾਰੀ ਗੱਲ ਦੱਸੀ ਗਈ, ਪਰ ਉਹਨੇ ਟਾਈਮ ਤੱਕ ਇਹ ਥਾਣੇਦਾਰ ਸੀਤਾਰਾਮ ਜਿਹੜਾ ਅੱਜ ਮਰਿਆ, ਇਹ ਪੁਲਿਸ ਪਾਰਟੀ ਲੈ ਕੇ ਘੂਕਰਾਂ ਪਾਉਂਦੇ ਹੋਏ ਉੱਥੇ ਜਿਪਸੀਆਂ ਵਰਦੀਆਂ ਪਾ ਕੇ ਆ ਗਏ। ਉਦਣ ਸੀਤਾਰਾਮ ਦੇ ਬਨੈਣ ਪਾਈ ਸੀ, ਤੇੜ ਲੂੰਗੀ ਬੰਨੀ ਹੋਈ ਸੀ ਤੇ ਪੈਰੀ ਚੱਪਲਾਂ ਸੀ, ਕਿਉਂਕਿ ਜਦੋਂ ਉਹਨੂੰ ਪਤਾ ਲੱਗਿਆ ਤੇ ਇਹ ਉਵੇਂ ਹੀ ਭੱਜਿਆ ਆ। ਤੇ ਪੱਟੀ ਸ਼ਹਿਰ ਦੇ ਵਿੱਚ ਇਹ ਗੱਲ ਦਾ ਰੌਲਾ ਪੈ ਗਿਆ ਵੀ ਇੱਕ ਮੁੰਡੇ ਨੂੰ ਮਾਰ ਕੇ ਪੁਲਿਸ ਵਾਲੇ ਲਿਆਏ ਸੀ ਆਪਦੇ ਵੱਲੋਂ, ਪਰ ਉਹ ਜਿਉਂਦਾ ਹੈ। ਇਸ ਗੱਲ ਤੋਂ ਬਾਅਦ ਉੱਥੇ ਪੱਟੀ ਦਾ ਇੱਕ ਵਕੀਲ ਸੀਗਾ ਐਡਵੋਕੇਟ ਸੁਰਿੰਦਰ ਸਿੰਘ ਘਰਿਆਲਾ, ਉਹ ਵੀ ਤੁਰੰਤ ਨਾਲੇ ਤੋਂ ਉਹਨੇ ਟੈਲੀਗ੍ਰਾਮਾਂ ਕੱਢਤੀਆਂ ਤੇ ਇਸ ਰੌਲੇ ਦੇ ਵਿੱਚ ਉਹ ਵੀ ਸਾਰੀ ਗੱਲ ਪਤਾ ਲੈ ਕੇ ਹਸਪਤਾਲ ਵੱਲ ਨੂੰ ਆ ਗਏ, ਹੋਰ ਲੋਕ ਵੀ ਆ ਗਏ। ਪਰ ਪੁਲਿਸ ਵਾਲਿਆਂ ਨੂੰ ਵੀ ਉਸ ਦਿਨ ਇਹ ਸੀ ਵੀ ਅਸੀਂ ਤਾਂ ਬਹੁਤ ਕਸੂਤੇ ਫਸ ਜਾਣਾ, ਸੋ ਉਹਨਾਂ ਨੇ ਇਸ ਸਰਜੀਤ ਸਿੰਘ ਨੌਜਵਾਨ ਨੂੰ ਧੱਕੇ ਨਾਲ ਉੱਥੋਂ ਚੱਕਣ ਦੇ ਲਈ ਪੂਰੀ ਦਹਿਸ਼ਤ ਵਾਲਾ ਮਾਹੌਲ ਸਿਰ ਦਿੱਤਾ ਪੁਲਿਸੀਆਂ ਨੇ। ਜਿਹੜਾ ਇਹ ਡਾਕਟਰ ਜਸਵੰਤ ਸਿੰਘ ਸੀ ਜਾਂ ਉੱਥੇ ਬੀਬੀ ਇੱਕ ਡਾਕਟਰ ਸਰਜੀਤ ਕੌਰ ਸੀ, ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਬੜੇ ਧੱਕੇ ਮੁੱਕੇ ਮਾਰ ਕੇ ਗਲੂਕੋਜ਼ ਦੀਆਂ ਸੂਈਆਂ ਉਹਦੇ ਪਿੰਡੇ ਤੋਂ ਖਿੱਚ ਕੇ ਇਹਨਾਂ ਨੇ ਉਹਨੂੰ ਜਿਪਸੀ 'ਚ ਸਿੱਟ ਕੇ ਲੈ ਗਏ ਤੇ ਉਹ ਜਿਹੜੀਆਂ ਜਿਪਸੀਆਂ ਲਿਜਾ ਕੇ ਗਾਹਾਂ ਕਾਲਜ ਵਾਲਾ ਰੋਡ ਆ ਜਿਹੜਾ ਪੱਟੀ, ਉੱਥੇ ਗੋਲੀਆਂ ਚਲਾ ਕੇ ਤੇ ਉਹ ਮਾਰ ਕੇ ਉਹਨੂੰ ਫੈਰ ਕੱਢ ਕੇ ਉਹ ਇੱਕ ਕੱਚਾ ਪੱਕਾ ਪਿੰਡ ਵਾ ਉੱਥੇ ਪੱਟੀ ਦੇ ਨੇੜੇ, ਉਧਰ ਨੂੰ ਜਿਪਸੀਆਂ ਲੈ ਗਏ। ਫਿਰ ਅੱਧੇ ਕੁ ਘੰਟੇ ਬਾਅਦ ਹਸਪਤਾਲ ਉੱਥੇ ਹੀ ਦੁਬਾਰਾ ਲੈ ਕੇ ਆਏ ਤੇ ਉੱਥੇ ਡਾਕਟਰ ਨੂੰ ਕਹਿੰਦੇ ਲਓ ਵੀ ਹੁਣ ਤੂੰ ਕਰਦੇ ਪੋਸਟਮਾਰਟਮ, ਹੁਣ ਤਾਂ ਨਹੀਂ ਜਿਉਂਦਾ ਇਹ। ਖੈਰ ਉਹਨੇ ਟਾਈਮ ਤੱਕ ਇਸ ਨੌਜਵਾਨ ਦੇ ਮਾਪਿਆਂ ਨੂੰ ਵੀ ਪਤਾ ਲੱਗ ਗਿਆ। ਸਰਜੀਤ ਸਿੰਘ ਦੇ ਮਾਪੇ ਵਾਹੋ ਦਾ ਹੀ ਪੱਟੀ ਹਸਪਤਾਲ ਆ ਗਏ ਤੇ ਉਹਨਾਂ ਨੂੰ ਸਾਰੀ ਜਦੋਂ ਪਤਾ ਲੱਗਿਆ ਵੀ ਲਾਸ਼ ਤਾਂ ਹੁਣ ਇੱਥੋਂ ਸ਼ਮਸ਼ਾਨ ਘਾਟ ਲੈ ਕੇ ਮਾਰ ਕੇ ਉਹਨੂੰ, ਉੱਥੇ ਪੁਲਿਸੀਏ ਜਿਹੜੇ ਸੀ ਰਾਹ 'ਚ ਖੜੇ ਸ਼ਮਸ਼ਾਨ ਘਾਟ ਦੇ ਤੇ ਉਹਨੂੰ ਪੁੱਛਦੇ ਆ ਮਾਈ ਤੂੰ ਕਿੱਧਰ ਨੂੰ ਜਾਨੀ ਆ, ਤਾਂ ਇੱਕ ਪਛਾਣਦਾ ਸੀਗਾ, ਉਹ ਕਹਿੰਦਾ ਇਹ ਉਹਦੀ ਮਾਂ ਆ। ਕਹਿੰਦੀ ਹਾਂ ਪੁੱਤ ਜੇ ਤੁਹਾਨੂੰ ਹੁਣ ਪਤਾ ਲੱਗ ਹੀ ਗਿਆ, ਮੁੰਡਾ ਤਾਂ ਤੁਸੀਂ ਮਾਰਤਾ, ਮੈਨੂੰ ਉਹਦੇ ਦੇਖ ਲੈਣ ਦੋ ਵੀ ਕਿੱਥੇ ਸੰਸਕਾਰ ਹੋ ਰਿਹਾ। ਤੇ ਉਹਨਾਂ ਨੇ ਪਰ ਉਹਨੂੰ ਧੱਕੇ ਮਾਰ ਕੇ, ਦਰਸ਼ਨ ਕੌਰ ਉਹਦਾ ਨਾਂ ਸੀ ਸਰਜੀਤ ਸਿੰਘ ਦੀ ਮਾਤਾ ਦਾ, ਉਸ ਨੌਜਵਾਨ ਦੀ ਡੈਡ ਬੋਡੀ ਨੂੰ ਮਿੱਟੀ ਦਾ ਤੇਲ ਪਾ ਕੇ ਉੱਥੇ ਲਾਵਾਰਸ ਕਹਿ ਕੇ ਇਹਨਾਂ ਨੇ ਸਾੜਿਆ। ਇਸ ਕੇਸ ਸਮੇਤ ਹੋਰ ਬਹੁਤ ਇਹੋ ਜਿਹੇ ਮਾਮਲੇ ਆ ਜਿਹਦੇ ਵਿੱਚ ਇਹ ਜਿਹੜਾ ਸੀਤਾਰਾਮ ਆ ਇਹਨੇ
ਨੌਜਵਾਨਾਂ ਦਾ ਕਤਲੇਆਮ ਕੀਤਾ। ਆਖਰ ਸਮਾਂ ਬਦਲਿਆ ਤੇ ਅਦਾਲਤਾਂ ਨੇ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ। ਹੁਣ 80 ਸਾਲ ਦੀ ਉਮਰ 'ਚ ਜੇਲ੍ਹ 'ਚ ਸੀਗਾ ਤੇ ਜੇਲ੍ਹ ਦੇ ਵਿੱਚ ਇਹਨਾਂ ਦੀ ਇਹ ਅੱਜ ਜਿਹੜੀ ਇਹਦੀ ਮੌਤ ਹੋਈ ਆ। ਕਈ ਇੱਥੇ ਉਦਣ ਕਰਦੇ ਸੀਗੇ ਜੀ ਸੂਬੇ ਨਾਲ ਧੱਕਾ ਹੋ ਗਿਆ। ਸਹੀ ਗੱਲ ਆ ਭਾਈ, ਮਰ ਤਾਂ ਉਹਨੇ ਵੈਸੇ ਵੀ ਜਾਣਾ ਹੀ ਸੀ। ਹੋਰ ਬੜੇ ਬੈਠੇ ਆ, ਇੱਕ ਗੁਰਬਚਨਾ ਬੈਠਾ ਉੱਥੇ ਜਿਹੜਾ ਆਪਦੇ ਆਪ ਨੂੰ ਮਾਰੋ ਚਾਲ ਕਹਾਉਂਦਾ ਹੁੰਦਾ ਸੀ। ਇੱਕ ਪਿਛਲੇ 15-20 ਦਿਨ ਪਹਿਲਾਂ ਕਸ਼ਮੀਰ ਸਿੰਘ ਨਾਂ ਦਾ ਪੁਲਸੀਆ ਸੀ ਜਿਹੜਾ ਕਿ ਸੂਬੇ ਦੇ ਨਾਲ 24 ਘੰਟੇ ਰਹਿੰਦਾ ਸੀ ਤੇ ਬਹੁਤ ਜ਼ਾਲਮ ਮੰਨਿਆ ਜਾਂਦਾ ਸੀ। ਉਹ ਮੋਗੇ ਇਲਾਕੇ 'ਚ ਆਪਦੀ ਭੈਣ ਕੋਲ ਲੁਕ ਛਿਪ ਕੇ ਰਹਿ ਰਿਹਾ ਸੀ। ਉਹ ਸੀਬੀਆਈ ਵਾਲਿਆਂ ਨੇ ਜਦੋਂ ਆਹ ਸੂਬਾ ਮਰ ਗਿਆ ਨਾ, ਉਦੋਂ ਬਾਅਦ ਉਹਨੂੰ ਲੱਗਿਆ ਕਿ ਉਹ ਕੇਸ ਦਾ ਤਾਂ ਹੁਣ ਨਿਪਟਾਰਾ ਹੋ ਗਿਆ, ਸੂਬੇ ਦੀ ਮੌਤ ਹੋ ਗਈ ਆ ਤੇ ਹੁਣ ਆਪਾਂ ਨੂੰ ਕੋਈ ਕੁਝ ਨਹੀਂ। ਉਹਨੇ ਕਿਤੇ ਹੁਣ ਗਲਤੀ ਕਰ ਲਈ, ਫੋਨ ਨੰਬਰ ਤੋਂ ਕੋਈ ਗੜਬੜ ਹੋਈ ਤੇ ਉਹ ਟਰੇਸ ਹੋ ਗਿਆ, ਸੀਬੀਆਈ ਉਹਨੂੰ ਫੜ ਕੇ ਲੈ ਗਈ ਹੈ ਕਸ਼ਮੀਰ ਸਿੰਘ ਨੂੰ। ਇਹੋ ਜਿਹੇ ਬੜੇ ਜ਼ਾਲਮ ਜਿਹੜੇ ਆ ਪੁਲਸੀਏ ਪੰਜਾਬ ਦੇ ਵਿੱਚ, ਵਿਦੇਸ਼ਾਂ ਦੇ ਵਿੱਚ ਕਈ ਇਹੋ ਜਿਹੇ ਨੇ ਜਿਨ੍ਹਾਂ ਦੇ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ। ਇੱਕ ਜਦੋਂ ਆ ਸੋਸ਼ਲ ਮੀਡੀਆ ਦਾ ਦੌਰ ਚੱਲਿਆ 2012-13 ਦੀ ਗੱਲ ਹੋਣੀ ਆ, ਕਿਸੇ ਨੇ ਕਿਸੇ ਬੰਦੇ ਦੀ ਕੈਨੇਡਾ ਤੋਂ ਫੋਟੋ ਪਾਈ, ਬਰੈਂਪਟਨ ਤੋਂ, ਪਤਾ ਨਹੀਂ ਸਰੀ ਤੋਂ। ਅਸੀਂ ਇੱਥੇ ਜਦੀ ਪਛਾਣਿਆ ਵੀ ਇਹ ਤਾਂ ਫਲਾਨਾ ਬੁੱਚੜ ਪੁਲਸੀਆ ਵਾ ਤੇ ਲਿਖ ਕੇ ਪਾਇਆ। ਬੜੀ ਜਲਦੀ ਫਿਰ ਰੌਲਾ ਪੈ ਗਿਆ। ਉਹ ਗੁਰਦਾਰੇ ਵਾਲੇ ਤਾਂ ਜਿਹੜੇ ਉੱਥੇ ਲੋਕ ਸੀ ਉਹ ਕਹਿਣ ਸਾਨੂੰ ਤਾਂ ਪਤਾ ਹੀ ਨਹੀਂ ਹੈਗਾ ਵੀ ਇਹ ਉਹੀ ਆ ਜਿਹੜਾ ਇੱਥੇ ਪੰਜਾਬ ਦੇ ਵਿੱਚ ਮਾਲ ਮੰਡੀ ਦੇ ਵਿੱਚ ਪੂਰਾ ਬਦਨਾਮ ਰਿਹਾ। ਤੋ ਇਸ ਤਰ੍ਹਾਂ ਦੇ ਬਹੁਤ ਜ਼ਾਲਮ ਪੁਲਸੀਏ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ ਦੇ ਵਿੱਚ ਚੌਧਰੀ ਬਣੇ ਫਿਰਦੇ। ਕਈ ਤਾਂ ਇਹੋ ਜਿਹੇ ਨੇ ਜਿਹੜੇ ਇਹ ਕਹਿ ਕੇ ਉੱਥੇ ਸਿਆਸੀ ਸ਼ਰਨ ਲਈ ਫਿਰਦੇ ਆ ਕਿ ਜੀ ਸਾਨੂੰ ਪੰਜਾਬ 'ਚ ਖਤਰਾ ਵਾ, ਸਾਡੇ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ। ਤੋ ਜਿਹੜੇ ਇਹ ਸੀਤਾਰਾਮ ਵਰਗੇ ਨੌਜਵਾਨ ਨੇ, ਇਹਨਾਂ ਨੇ ਜੋ ਜ਼ੁਲਮ ਕੀਤਾ ਉਹਦੀ ਕੋਈ ਜੇ ਕੋਈ ਕਵੇ ਵੀ ਆਪਾਂ ਉਹਦੀ ਸਾਰੀ ਗੱਲ ਇੱਕ ਛੋਟੇ ਜਿਹੇ ਇਸ ਪ੍ਰੋਗਰਾਮ 'ਚ ਬਿਆਨ ਕਰ ਲਾਂਗੇ, ਉਹ ਨਾਮੁਮਕਿਨ। ਬੇਅੰਤ ਨੌਜਵਾਨਾਂ ਨੂੰ ਹਰ ਰੋਜ਼, ਹੁਣ 365 ਦਿਨ ਇੱਕ ਸਾਲ ਦੇ ਲਾ ਲਓ ਤੇ ਕਿੰਨੀ ਇਹਨਾਂ ਨੇ ਉਹਨਾਂ 10-12 ਸਾਲਾਂ 'ਚ ਜ਼ੁਲਮ ਕੀਤਾ ਹੋਣਾ। ਹਰ ਰੋਜ਼ 25-30 ਮੁੰਡੇ ਅੱਡ-ਅੱਡ ਥਾਵਾਂ ਤੋਂ ਚੱਕ ਲਿਆਉਣੇ, ਉਹਨਾਂ ਦੇ ਉੱਤੇ ਬੇਰਹਿਮੀ ਨਾਲ, ਬੇਕਿਰਕੀ ਨਾਲ ਤਸ਼ੱਦਦ ਕਰਨਾ। ਜੇ ਕੋਈ ਮਰ ਮੁਰ ਗਿਆ ਤਾਂ ਉੱਥੇ ਕੋਲੇ ਇੱਕ ਟੁੱਟਿਆ ਜਿਹਾ ਪਿਸਤੌਲ ਰੱਖ ਕੇ ਕਹਾਣੀ ਘੜ ਦੇਣੀ ਕਿ ਜੀ ਇਹ ਤਾਂ ਬੜੇ ਖਤਰਨਾਕ ਮੁਕਾਬਲੇ 'ਚ ਮਾਰਿਆ। ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਵਾਕਿਆ ਹੀ ਸਿੱਖ ਜਵਾਨੀ ਹਥਿਆਰਬੰਦ ਹੋ ਕੇ ਕੌਮ ਦੇ ਹੱਕਾਂ ਲਈ ਮੈਦਾਨ ਵਿੱਚ ਆਈ ਸੀ। ਪਰ ਜੇ 1978 ਤੋਂ ਅੱਜ ਤੱਕ ਪੂਰੇ ਆਪਾਂ ਉਹਨਾਂ ਬੰਦਿਆਂ ਦੀ, ਉਹਨਾਂ ਨੌਜਵਾਨਾਂ ਦੀ, ਉਹਨਾਂ ਸਿੰਘਾਂ ਦੀ ਗਿਣਤੀ ਕਰ ਲਈਏ ਜਿਹੜੇ ਹਥਿਆਰਬੰਦ ਹੋ ਕੇ ਲੜਾਈ ਲੜਨ ਲਈ ਮੈਦਾਨ 'ਚ ਆਏ ਸੀ, ਉਹ 5000 ਤੋਂ ਵੱਧ ਨਹੀਂ ਬਣਦੇ। 5000 ਤਾਂ ਜ਼ਿਆਦਾ ਕਹਿਤਾ, 3000 ਤੋਂ ਲੈ ਕੇ 5000 ਦੇ ਵਿਚਾਲੇ ਗਿਣਤੀ ਹੋ ਸਕਦੀ ਆ ਜਿਨ੍ਹਾਂ ਨੇ ਇਹ ਸੰਘਰਸ਼ ਲੜਿਆ। ਪਰ ਉਹਨਾਂ 5000 ਦੇ ਬਦਲੇ ਇਹਨਾਂ ਨੇ ਸਾਡਾ 35-40 ਹਜ਼ਾਰ ਬੰਦਾ ਮਾਰ ਛੱਡਿਆ। ਤੇ ਇਹ ਤੋਂ ਬਿਨਾਂ ਬਹੁਤ ਸਾਰੇ ਤਸ਼ੱਦਦ ਦਾ ਸ਼ਿਕਾਰ ਬਣਾਏ, ਬਹੁਤ ਸਾਰੇ ਬਾਹਰਲੇ ਮੁਲਕਾਂ ਨੂੰ ਵਿਚਾਰੇ ਜਾਨਾਂ ਬਚਾਉਣ ਲਈ ਭੱਜ ਗਏ, ਮਨੁੱਖੀ ਹੱਕਾਂ ਦਾ ਘਾਣ ਹੋਇਆ। ਪਰ ਇਹ ਗੱਲ ਚੱਲੀ ਤਾਂ ਚੱਲੀ ਕਿੱਥੋਂ? ਚੱਲੀ ਉਦੋਂ ਜਦੋਂ ਧਰਮ ਯੁੱਧ ਮੋਰਚਾ ਜਿਹੜਾ ਸਾਡੇ ਹੱਕਾਂ ਦੀ, ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਅਕਾਲੀ ਦਲ ਨੇ ਲਾਇਆ, ਆਨੰਦਪੁਰ ਦੇ ਮਤੇ ਲਈ ਲਾਇਆ ਤੇ ਇਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਤਾ। ਅੱਜ ਸਾਰੇ ਭਾਰਤ ਦੇ ਸਿਆਸੀ ਭਲਵਾਨ ਉਹਨਾਂ ਮੰਗਾਂ ਦੀ, ਉਹਨਾਂ ਹੱਕਾਂ ਦੀ ਗੱਲ ਕਰਦੇ ਆ, ਫੈਡਰਲ ਢਾਂਚੇ ਦੀ ਗੱਲ ਕਰਦੇ ਆ, ਜਿਹਦੇ ਲਈ ਬਾਬਾ ਜਰਨੈਲ ਸਿੰਘ ਉਦੋਂ ਕਹਿੰਦੇ ਹੁੰਦੇ ਸੀ ਮੈਂ ਆਨੰਦਪੁਰ ਦੇ ਮਤੇ ਲਈ ਮੋਰਚਾ ਲਾਇਆ। ਫਿਰ ਆ ਜਿਹੜੇ ਮੀਡੀਆ ਵਾਲੇ ਆ ਜਿਵੇਂ ਹੁਣ ਗੰਦ ਪਾਉਂਦੇ ਆ, ਉਹਨਾਂ ਨੇ ਆਉਣਾ ਜੀ ਤੁਸੀਂ ਖਾਲਿਸਤਾਨ ਮੰਗਦੇ ਹੋ। ਜਦੋਂ ਬਾਰ-ਬਾਰ ਪੁੱਛਿਆ ਤਾਂ ਸੰਤਾਂ ਨੇ ਕਹਿਤਾ ਵੀ ਜੇ ਦੇਣਗੇ ਤਾਂ ਇਨਕਾਰ ਕੋਈ ਨਹੀਂ, ਮੰਗਦੇ ਤਾਂ ਹਜੇ ਹੈ ਨਹੀਂ। ਫੇਰ ਨਹੀਂ ਹਟੇ। ਫੇਰ ਸੰਤਾਂ ਨੇ ਸਿੱਧਾ ਕਿਹਾ ਵੀ ਠੀਕ ਆ ਭਾਈ,
ਤੁਸੀਂ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੇ ਆ। ਉਦੋਂ ਅਸੀਂ 47 ਚ ਟੋਪੀ ਆਜ਼ਾਦ ਕਰਾਈ ਸੀ, ਹੁਣ ਪੱਗ ਆਜ਼ਾਦ ਕਰਾਉਣੀ। 1947 ਤੋਂ 1984 ਦੇ ਵਿਚਾਲੇ ਜੋ ਜ਼ੁਲਮ ਹੋਇਆ ਉਹਦਾ ਸਿਖਰ ਸੀ ਜਦੋਂ ਫੌਜਾਂ ਟੈਂਕਾਂ ਤੋਪਾਂ ਨਾਲ ਲੈ ਕੇ ਤਿਰੰਗੇ ਝੰਡੇ ਲਾ ਕੇ ਦਰਬਾਰ ਸਾਹਿਬ ਤੇ ਆਈਆਂ। ਉਧਰ ਸੰਤਾਂ ਨੇ ਜ਼ਰੂਰ ਕਿਹਾ ਵੀ ਹੁਣ ਖਾਲਿਸਤਾਨ ਤੋਂ ਬਗੈਰ ਕੋਈ ਰਾਹ ਨਹੀਂ। ਇਦੋਂ ਪਹਿਲਾਂ ਸੰਤ ਇਹੀ ਕਹਿੰਦੇ ਰਹੇ ਆ ਕਿ ਆਨੰਦਪੁਰ ਦੇ ਮਤੇ ਲਈ ਲੜ ਰਹੇ ਆ, ਜੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਖਾਲਿਸਤਾਨ ਦੇ ਰਾਹ ਸਿੱਖਾਂ ਨੂੰ ਕਿਹਨੇ ਤੋਰਿਆ? ਇੰਡੀਆ ਨੇ। ਇੰਡੀਆ ਨੇ ਉਹ ਜ਼ੁਲਮ ਕੀਤਾ, ਬੇਕਿਰਕੀ ਤੇ ਬੇਰਹਿਮੀ ਦਾ ਐਡਾ ਨੰਗਾ ਨਾਚ ਇਸ ਮੁਲਕ 'ਚ ਹੋਇਆ ਕਿ ਜਿਹੜੇ ਸਿੱਖਾਂ ਦੇ ਗਲਾਂ 'ਚ ਟਾਇਰ ਪਾਉਣ ਤੋਂ ਖੁੰਝ ਗਏ, ਉਹਨਾਂ ਨੇ 1984 ਦੇ ਨਵੰਬਰ ਮਹੀਨੇ ਜੇ ਨਹੀਂ ਕੁਝ ਕਰ ਸਕੇ ਤਾਂ ਦਸੰਬਰ 'ਚ ਵੋਟਾਂ ਸੀ ਤਾਂ ਸਾਰੇ ਭਾਰਤ ਨੇ ਗਹਿ ਗੱਚ ਵੋਟ ਪਾਈ ਕਾਂਗਰਸ ਨੂੰ ਕਿ ਤੁਸੀਂ ਬੜੇ ਵਧੀਆ ਵਾਂ। ਤੇ ਇਵੇਂ ਹੀ ਬਾਅਦ ਵਿੱਚ ਇਹੀ ਏਜੰਡਾ ਲੈ ਕੇ ਮੁਸਲਮਾਨਾਂ ਦਾ ਘਾਣ ਕਰਕੇ ਭਾਜਪਾ ਵਾਲੇ ਆ ਗਏ ਮੈਦਾਨ 'ਚ। ਨਰਿੰਦਰ ਮੋਦੀ ਜਿਹੜਾ ਮੁੱਖ ਮੰਤਰੀ ਸੀਗਾ ਪਹਿਲੋਂ ਗੁਜਰਾਤ ਦਾ, ਉਹਨੂੰ ਕਹਿੰਦੇ ਭਾਰਤ ਦੇ ਲੋਕ ਤੂੰ ਬੜਾ ਵਧੀਆ ਜਿਹੜਾ ਤੂੰ ਮੁਸਲਮਾਨਾਂ ਦਾ ਕਤਲੇਆਮ ਕਰਵਾਉਣਾ, ਲੈ ਤੈਨੂੰ ਪ੍ਰਧਾਨ ਮੰਤਰੀ ਬਣਾਉਣੇ ਆ। ਇਹ ਮੁਲਕ ਆ ਜੀ, ਇਸ ਮੁਲਕ ਦਾ ਆਹ ਢਾਂਚਾ ਸਿਸਟਮ ਹੈ ਕਿ ਕਿਸੇ ਨਾ ਕਿਸੇ ਘੱਟ ਗਿਣਤੀ ਤੇ ਜ਼ੁਲਮ ਕਰੋ ਤੇ ਸੱਤਾ ਜਿਹੜੀ ਆ ਕੇਂਦਰ ਦੀ ਤੁਹਾਡੇ ਪੈਰਾਂ 'ਚ। ਸਿੱਖਾਂ ਦਾ ਘਾਣ ਕਰਕੇ ਰਾਜੀਵ ਗਾਂਧੀ ਨੇ ਸੱਤਾ ਲੈਣੀ ਸੀ, ਲੈ ਲਈ। ਤੇ ਆ ਜਿਹੜਾ ਹੁਣ ਚੱਲ ਰਿਹਾ ਸਾਰਾ ਸਿਸਟਮ ਭਗਵਾਂ ਅੱਤਵਾਦ, ਸੈਫਰਨ ਟੈਰੋਰਿਜ਼ਮ, ਇਹ ਹੁਣ ਤੁਹਾਡੇ ਸਾਹਮਣੇ। ਪਰ ਜੇ ਕੋਈ ਸਮਝਦਾ ਕਿ ਜੀ ਇਹ ਖਾੜਕੂਆਂ ਨੂੰ ਖਾਲਿਸਤਾਨੀਆਂ ਨੂੰ ਅਕਲ ਨਹੀਂ, ਤੇ ਆ ਜਿਹੜੀ ਗੱਲ ਅੱਜ ਕੱਲ ਚੱਲ ਰਹੀ ਹੈ, ਤੁਹਾਡੇ ਅੱਜ ਦੇ ਅਖਬਾਰਾਂ 'ਚ ਵੀ ਖਬਰ ਛਪੀ ਹੈ, YouTube ਤੇ ਚੈਨਲਾਂ ਤੇ ਤੁਸੀਂ ਦੇਖ ਸਕਦੇ ਹੋ। ਪੰਜਾਬ ਦਾ ਮੁੱਖ ਮੰਤਰੀ ਆ ਭਗਵੰਤ ਮਾਨ, ਉਹ ਕੀ ਕਹਿ ਰਿਹਾ ਕਿ ਇੱਥੇ ਫਰੀਦਾਬਾਦ ਵਿੱਚ, ਹਰਿਆਣੇ ਦੇ ਫਰੀਦਾਬਾਦ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ 'ਚ ਉੱਤਰੀ ਜ਼ੋਨਲ ਕੌਂਸਲ ਦੀ 32ਵੀਂ ਮੀਟਿੰਗ ਹੋ ਕੇ ਹਟੀ ਆ ਪਰਸੋਂ। ਉਹਦੇ ਵਿੱਚ ਜਿੰਨੇ ਮਤੇ ਲੈ ਕੇ ਆਂਦੇ ਉਹ ਪੰਜਾਬ ਤੋਂ ਖੋਹਣ ਲਈ ਸੀ ਕਿ ਸਾਨੂੰ ਯੂਨੀਵਰਸਿਟੀ ਦੇ ਦਿਓ, ਸਾਨੂੰ ਪਾਣੀ ਦੇ ਦਿਓ ਪੰਜਾਬ ਦਾ, ਸਾਨੂੰ ਚੰਡੀਗੜ੍ਹ ਦੇ ਦਿਓ, ਸਾਨੂੰ ਆਹ ਦੇ ਦਿਓ ਤੇ ਉਹ ਦੇ ਦਿਓ। ਹੁਣ ਸਭ ਤੋਂ ਨਖਿੱਧ ਮੰਨਿਆ ਜਾਂਦਾ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਜਿਹਨੇ ਯੂਪੀ ਬਿਹਾਰ ਦੇ ਦੂਜੇ ਸੂਬਿਆਂ ਦੇ ਲੋਕ ਲਿਆ ਕੇ ਪੰਜਾਬ 'ਚ ਧੜਾ ਧੜ ਵਸਾਏ, ਨੌਕਰੀਆਂ ਦਿੱਤੀਆਂ, ਪੰਜਾਬ ਦੇ ਲੋਕਾਂ ਨੂੰ ਨੌਕਰੀ ਨਹੀਂ ਦੇ ਰਹੇ। ਇਹੀ ਸਰਕਾਰ ਆ ਜਿਹੜੀ ਪੰਜਾਬ ਦੀ ਧਰਤੀ ਤੇ ਹਿੰਦੂਆਂ ਦਾ ਤੇ ਹਿੰਦੀ ਦਾ ਬੋਲਬਾਲਾ ਕਰ ਰਹੀ ਹੈ। ਇਹੀ ਸਰਕਾਰ ਆ ਜਿਹੜੀ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਬਜਾਏ ਉਲਟ ਭੁਗਤਦੀ। ਬੜੇ ਲੋਕ ਦੁਖੀ ਹੈ। ਪਰ ਅੱਜ ਭਗਵੰਤ ਮਾਨ ਖੁਦ ਮੰਨਦਾ, ਜਿਹਨੂੰ ਸਾਰੇ ਪੰਜਾਬ ਦੇ ਪਿਆਰ ਕਰਨ ਵਾਲੇ ਲੋਕ ਗਲਤ ਮੰਨਦੇ ਆ, ਅੱਜ ਉਹ ਵੀ ਇਹ ਗੱਲ ਕਹਿ ਰਿਹਾ ਕਿ 11 ਉੱਥੇ ਏਜੰਡੇ ਸੀ ਤੇ 11 ਹੀ ਪੰਜਾਬ ਨੂੰ ਲੁੱਟਣ ਵਾਲੇ ਏਜੰਡੇ ਸੀ। ਪੰਜਾਬ ਦਾ ਘਾਣ ਕਰਨ ਦੇ ਲਈ ਦਿੱਲੀ ਤੋਂ ਜੋ ਕੁਝ ਚੱਲ ਰਿਹਾ, ਉਹਨੇ ਆਪਦੀ ਸਾਰੀ ਗੱਲ ਅੱਜ ਸਾਰੇ ਅਖਬਾਰਾਂ 'ਚ ਛਪਿਆ, ਸਾਰਾ ਚੈਨਲਾਂ ਦੇ ਉੱਤੇ ਆ ਰਿਹਾ ਭਗਵੰਤ ਮਾਨ ਦਾ ਵੀ ਮੈਂ ਤਾਂ ਉੱਥੇ ਆਹ ਕਿਹਾ, ਉਹ ਕਿਹਾ। ਠੋਕ ਵਜਾ ਕੇ ਉਹਨੇ ਚਲੋ ਗੱਲਾਂ ਕੀਤੀਆਂ ਨੇ ਕਿ ਜੀ ਚੰਡੀਗੜ੍ਹ ਪੰਜਾਬ ਦਾ ਬਣਦਾ, ਤੁਸੀਂ ਉਹ ਪੰਜਾਬ ਤੋਂ ਖੋਹ ਰਹੇ ਹੋ। ਯੂਨੀਵਰਸਿਟੀ ਪੰਜਾਬ ਦੀ ਹੈ, ਤੁਸੀਂ ਉਹ ਖੋਹ ਰਹੇ ਹੋ। ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਉਹਦਾ ਬਾਰੇ ਵੀ ਉਹਨੇ ਸਪਸ਼ਟ ਕੀਤਾ ਹੈ, ਹੋਰ ਮਸਲਿਆਂ ਤੇ ਵੀ, ਪਾਣੀਆਂ ਦੇ ਮਸਲੇ ਤੇ ਵੀ। ਪਰ ਕਮਾਲ ਦੀ ਗੱਲ ਇਹ ਹੈ ਕਿ ਅਮਿਤ ਸ਼ਾਹ ਤੇ ਇਹ ਜਿਹੜੇ ਸੂਬੇ ਪੰਜਾਬ ਨੂੰ ਲੁੱਟਣ ਲਈ ਉੱਥੇ ਪਹੁੰਚੇ ਸੀ, ਹਿਮਾਚਲ ਵਾਲੇ, ਹਰਿਆਣੇ ਵਾਲੇ, ਰਾਜਸਥਾਨ ਵਾਲੇ ਤੇ ਹੋਰ, ਉਹਨਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਪੰਜਾਬ ਦਾ ਮੁੱਖ ਮੰਤਰੀ ਕੀ ਕਹਿੰਦਾ। ਉਹਨਾਂ ਨੇ ਇਹ ਲਗਾਤਾਰ ਰੱਖਣਾ ਨਾ ਅਮਿਤ ਸ਼ਾਹ ਤੇ ਇਹਨਾਂ ਗੱਲਾਂ ਦਾ ਕੋਈ ਅਸਰ, ਉਹਨਾਂ ਨੇ ਪੰਜਾਬ ਨੂੰ ਠੋਕੀ ਜਾਣਾ। ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿ ਸਾਡੇ ਕਈ ਭੱਦਰ ਪੁਰਸ਼ ਸਮਝਦੇ ਆ ਕਿ ਜੀ ਹੁਣ ਤਾਂ ਮੁੱਖ ਮੰਤਰੀ ਨੇ ਕਹਿਤਾ, ਹੁਣ ਤਾਂ ਇਹੋ ਜਿਹੀ ਗੱਲ ਕੋਈ ਨਹੀਂ ਸੁਣਦਾ। ਸਰਦਾਰ ਕਪੂਰ ਸਿੰਘ ਸਾਡੀ ਕੌਮ ਦੇ ਸਭ ਤੋਂ ਮਹਾਨ ਸ਼ਖਸੀਅਤ ਮੈਂ ਮੰਨਦਾ। ਪਾਰਲੀਮੈਂਟ ਦੇ ਵਿੱਚ
1966 ਦੇ ਵਿੱਚ ਜਦੋਂ ਪੰਜਾਬੀ ਸੂਬਾ ਬਣਾਉਣ ਵਾਲਾ ਕਾਨੂੰਨ ਪਾਸ ਹੋਣਾ ਸੀ, ਉਹਨਾਂ ਨੇ ਤਕਰੀਰ ਕੀਤੀ ਆ ਜਿਹੜੀ ਸਿੱਖਾਂ ਨਾਲ ਵਸਾਘਾਤ ਸਰਲੇਖ ਹੇਠ ਅਸੀਂ ਵੰਡਦੇ ਰਹੇ ਹਾਂ ਕਿਤਾਬਚਾ ਬਣਾ ਕੇ। ਬਹੁਤ ਕਮਾਲ ਦੀ ਹੈ, ਇਹਦੇ ਗੂਗਲ ਤੇ ਸਰਚ ਮਾਰੋ ਮਿਲ ਜਾਂਦੀ, ਪੜ੍ਹੋ ਉਹਨੂੰ। ਸਿੱਖਾਂ ਦਾ ਸਾਰਾ ਕੇਸ ਜਿਹੜਾ ਪਾਰਲੀਮੈਂਟ ਦੀ ਉਸ ਤਕਰੀਰ ਦੇ ਰਾਹੀਂ ਤੁਹਾਨੂੰ ਸਮਝ ਲੱਗ ਸਕਦਾ ਸਾਡੇ ਨਾਲ ਹੋਇਆ ਕੀ। ਉਹਨਾਂ ਨੇ ਉੱਥੇ ਪਾਰਲੀਮੈਂਟ ਦੇ ਵਿੱਚ ਠੋਕ ਵਜਾ ਕੇ ਪੱਖ ਪੇਸ਼ ਕੀਤਾ ਤੇ ਦੱਸਿਆ ਕਿ ਜਿਹੜਾ ਪੰਜਾਬੀ ਸੂਬਾ ਅਸੀਂ ਮੰਗਦੇ ਸੀ ਉਹ ਆ ਨਹੀਂ ਹੈਗਾ ਜਿਹੜਾ ਤੁਸੀਂ ਸਾਡੇ ਗਾਲ ਪਾਉਣ ਲੱਗੇ। ਕੀੜੇ ਖਾਦਾ ਇਹ, ਕੀੜਿਆਂ ਨਾਲ ਖਾਦਾ ਇਹ ਤਾਂ ਗਲਤ ਆ ਚੀਜ਼। ਪਰ ਗੁਲਜ਼ਾਰੀ ਲਾਲ ਨੰਦੇ ਨੇ ਫੁਕਰੀ ਮਾਰੀ ਹੋਈ ਸੀ ਵੀ ਛੇਤੀ ਕੀਤੇ ਤਾਂ ਇੰਦਰਾ ਗਾਂਧੀ ਜੀ ਬਣਦਾ ਨਹੀਂ, ਜੇ ਬਣਾਉਣਾ ਪੈ ਹੀ ਗਿਆ ਤਾਂ ਇਹੋ ਜਿਹਾ ਬਣਾਵਾਂਗੇ ਕਿ ਸਿੱਖਾਂ ਦੀਆਂ ਆਉਣ ਵਾਲੀਆਂ ਨਸਲਾਂ ਸਿੱਖਾਂ ਨੂੰ ਹੀ ਗਾਲਾਂ ਕੱਢਿਆ ਕਰਨਗੀਆਂ ਕਿ ਬੁੜਿਓ ਤੁਸੀਂ ਸਾਡੇ ਲਈ ਆਹ ਸੂਬਾ ਬਣਾਇਆ। ਤੇ ਸੱਚੀ ਗੱਲ ਆ, ਅੱਜ ਉਹੀ ਹਾਲ ਆ ਸਾਡਾ। ਇਸ ਤਰੀਕੇ ਦੀ ਨੀਚ ਮਾਨਸਿਕਤਾ ਵਾਲੇ ਗੁਲਜ਼ਾਰੀ ਲਾਲ ਨੰਦੇ ਵਰਗੇ ਇਸ ਮੁਲਕ ਦੇ ਵਿੱਚ ਲੱਖਾਂ ਹੀ ਤੁਰੇ ਫਿਰਦੇ। ਤੇ ਉਹ ਜਦੋਂ ਪਾਰਲੀਮੈਂਟ ਵਿੱਚ ਸਰਦਾਰ ਕਪੂਰ ਸਿੰਘ ਬੋਲ ਰਹੇ ਸੀ ਤਾਂ ਉੱਥੇ ਜਿਹੜਾ 400-500 ਹੋਰ ਬਾਹਮਣ ਬਾਣੀਆਂ ਜਾਂ ਸਾਰੇ ਭਾਰਤ ਦੇ ਪਾਰਲੀਮੈਂਟ ਦੇ ਮੈਂਬਰ ਬੈਠੇ ਸੀ, ਉਹ ਹੱਸ ਰਹੇ ਸੀ। ਸਰਦਾਰ ਜੀ 2 ਘੰਟੇ ਹੋਰ ਬੋਲ ਲਓ, ਚਾਹੇ 10 ਘੰਟੇ ਬੋਲੀ ਜਾਓ, ਜਿੰਨਾ ਮਰਜ਼ੀ ਪਿੱਟੀ ਜਾਓ, ਹੋਣਾ ਉਹ ਆ ਜੋ ਅਸੀਂ ਚਾਹੁੰਦੇ ਹਾਂ। ਇਵੇਂ ਹੀ ਮੁੱਖ ਮੰਤਰੀ ਹੋਵੇ ਆਪਣਾ, ਚਾਹੇ ਕੋਈ ਪ੍ਰਧਾਨ ਮੰਤਰੀ ਹੋਵੇ, ਜਿੰਨਾ ਮਰਜ਼ੀ ਪਿੱਟੀ ਜਾਵੇ ਜੀ ਉੱਥੇ ਪਾਰਲੀਮੈਂਟ 'ਚ ਖੜ ਕੇ ਜਾਂ ਕਿਸੇ ਮੀਟਿੰਗ 'ਚ, ਹੋਣਾ ਉਹ ਆ ਜੋ ਇਸ ਮੁਲਕ ਦੀ ਬਹੁ ਗਿਣਤੀ ਚਾਹੁੰਦੀ ਆ, ਜੋ ਮੁਲਕ ਦਾ ਹਿੰਦੂ ਚਾਹੁੰਦਾ। ਕੋਈ ਸ਼ਰਮ ਹਾ ਨਹੀਂ ਹੈ ਕਿ ਇਹਨਾਂ ਲੋਕਾਂ ਨੇ, ਸਿੱਖਾਂ ਨੇ, ਪੰਜਾਬ ਨੇ ਸਾਡੇ ਲਈ ਕੀਤਾ ਕੀ ਹੈ। ਨਾ 9ਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਕੋਈ ਉਹਨਾਂ ਨੂੰ ਹੈ, ਨਾ ਆ ਗਜ਼ਨੀ ਦੇ ਬਾਜ਼ਾਰਾਂ 'ਚ ਜੋ ਇੱਜ਼ਤਾਂ ਲੁੱਟੀਆਂ ਜਾਂਦੀਆਂ ਰਹੀਆਂ। ਉਲਟਾ ਸਾਡੇ ਵਿੱਚੋਂ ਬੰਦੇ ਪੱਟੇ ਹੋਏ ਨੇ। ਉਹ ਜਿਹੜਾ ਰਸੂਲਪੁਰ ਵਾਲਾ ਬਹਿਰੂਪੀਆ ਨਿਹੰਗ, ਉਹਦਾ ਪੜ੍ਹਿਆ ਤੁਸੀਂ, ਸੁਣਿਆ ਉਹਨੇ ਕੀ ਕਿਹਾ? ਕਹਿੰਦਾ ਤੁਸੀਂ ਕਹਿੰਦੇ ਹੁੰਦੇ ਹੋ ਅਸੀਂ ਗਜ਼ਨੀ ਦੇ ਬਾਜ਼ਾਰਾਂ 'ਚੋਂ ਛੁਡਵਾ ਲੀਆਂ ਤੇ ਤੁਸੀਂ ਆਪਦੀ ਤਾਂ ਛੁਡਾ ਨਹੀਂ ਸਕੇ, ਤੁਹਾਡੀ ਲੈ ਗਏ। ਕਹਿੰਦਾ ਜੀ ਉਹ ਬਹੁਤ ਗੰਦੀ ਨੀਚ ਉਹਨੇ ਗੱਲ ਕੀਤੀ ਹੈ। ਪਰ ਇਸ ਗੱਲ ਦੇ ਉੱਤੇ ਕਿਸੇ ਤੁਸੀਂ ਹਿੰਦੂ ਵੀਰ ਦਾ ਸੁਣਿਆ ਵੀ ਤੈਨੂੰ ਸ਼ਰਮ ਨਹੀਂ ਆਉਂਦੀ, ਤੂੰ ਕਿਹੜੀ ਗੱਲ ਕਰਦਾ? ਅਗਲੇ ਢਿੱਡ 'ਚ ਹੱਸਦੇ ਆ ਵੀ ਅਸੀਂ ਆਹ ਦੱਲੇ ਪੈਦਾ ਕੀਤੇ ਆ ਜਿਹੜੇ ਤੁਹਾਡੇ ਸਿੱਖਾਂ ਦੇ ਜ਼ਖਮਾਂ ਤੇ ਨੂਣ ਪਾ ਰਹੇ ਨੇ। ਮੈਂ ਕੱਲ ਵੀ ਕਿਹਾ ਸੀ, ਅੱਜ ਮੈਂ ਫੇਰ ਕਹਿਣਾ, ਇਹ ਭਾਰਤੀ ਏਜੰਸੀਆਂ ਦਾ ਪ੍ਰੋਜੈਕਟ ਹੈ। ਇੱਕ ਟੀਮ ਨੇ ਮੇਕ ਸ਼ਿਓਰ ਕੀਤਾ, ਪੂਰੀ ਗਰੰਟੀ ਕੀਤੀ ਕਿ ਕਿਤੇ ਕੱਚ ਨਾ ਰਹਿ ਜੇ, ਕਿਸੇ ਥਾਂ ਤੇ ਅੜਚਣ ਨਾ ਆ ਜੇ ਇਸ ਜਨਾਨੀ ਨੂੰ ਪਾਕਿਸਤਾਨ ਜਥੇ ਨਾਲ ਜਾਣ ਤੋਂ। ਬੇਸ਼ੱਕ ਇਹ ਤੇ ਮੁਕੱਦਮੇ ਚੱਲਦੇ ਆ, ਬੇਸ਼ੱਕ 100 ਘਾਟਾਂ ਗੜਬੜਾਂ ਨੇ, ਪਰ ਉੱਪਰ ਦੀ ਕਰਨੀ ਆ ਕੀਤੀ। ਫਿਰ ਉੱਥੇ ਜਾ ਕੇ ਜੋ ਉਹਨੇ ਚੰਦ ਚਾੜਿਆ, ਫਿਰ ਉਹਦਾ ਰੌਲਾ ਗੋਲਾ ਪਵਾਇਆ ਪੂਰਾ ਵੀ ਦੇਖੋ ਜੀ ਆਹ ਉਹਦੀ ਵੀਡੀਓ ਆ ਗਈ ਆ, ਉਹ ਨਿਕਾਹ ਕਰਾ ਲਿਆ, ਫਲਾਣ ਹੋ ਗਿਆ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੇ ਉਹਨਾਂ ਦੇ ਦੱਲੇ ਏਜੰਟ ਬਾੜੇ ਹੋਏ ਨੇ, ਦੁਸ਼ਮਣ ਦੇ ਕਹਾੜੇ ਦਾ ਦਸਤਾ, ਜਿਹੜੇ ਕਈਆਂ ਨੂੰ ਲੱਗਦਾ ਵੀ ਇਹ ਤਾਂ ਬੜੇ ਬੀਬੇ ਜੇ ਸਿੱਖ ਨੇ, ਸਾਡੇ ਵਰਗਿਆਂ ਨੂੰ ਤਾਂ, ਸਾਨੂੰ ਤਾਂ ਲੱਗਦੇ, ਅਸੀਂ ਸਾਨੂੰ ਤਾਂ ਸਮਝਦੇ ਆ ਮਾੜੇ, ਕਿਉਂਕਿ ਸੱਚੀ ਗੱਲ ਕਹਿੰਦੇ ਆ, ਤੇ ਉਹ ਬੜੇ ਵਧੀਆ ਲੱਗਦੇ ਆ ਸਾਊ ਜੇ ਬਣ ਕੇ। ਤੇ ਕਰਤੂਤ ਕੀ ਕੀਤੀ, ਜਿਹੜਾ ਕੱਲ ਮਤਾ ਪਵਾਇਆ, ਕਿਸੇ ਬੀਬੀ ਨੂੰ ਕਹਿੰਦੇ ਜੀ ਅੱਜ ਤੋਂ ਬਾਅਦ ਜਥੇ 'ਚ ਕੱਲੀ ਨੂੰ ਨਹੀਂ ਜਾਣ ਦਿਆਂਗੇ। ਬੀਬੀ ਕਿਰਨਜੋਤ ਕੌਰ, ਡਾਕਟਰ ਹਰਸ਼ਿੰਦਰ ਕੌਰ, ਹੋਰ ਬਹੁਤ ਸਾਰੀਆਂ ਸਤਿਕਾਰਤ ਸ਼ਖਸੀਅਤਾਂ ਨੇ ਇਸ ਗੱਲ ਦਾ ਵਿਰੋਧ ਕੀਤਾ। ਅਖਬਾਰਾਂ 'ਚ ਆਰਟੀਕਲ ਵੀ ਲੱਗੇ ਆ, ਬਿਆਨ ਵੀ ਛਪੇ। ਪਰ ਇਹ ਗੱਲ ਕਿਉਂ, ਸ਼੍ਰੋਮਣੀ ਕਮੇਟੀ ਨੇ ਕਿਉਂ ਮਤਾ ਪਾਇਆ? ਇਹ ਕਿਹਨੇ ਪਵਾਇਆ? ਇਹੀ ਤਾਂ ਦਿੱਲੀ ਵਾਲੇ ਚਾਹੁੰਦੇ ਸੀ। ਇਹ ਆ ਭਗਵਾਂ, ਇਹ ਆ ਹਿੰਦੂ ਅੱਤਵਾਦ, ਕਿ ਤੁਹਾਡੇ ਕੋਲੋਂ ਉਹ ਕਰਤੂਤ ਕਰਵਾ ਲਈ, ਮੋਹਰ ਲਵਾ ਲਈ ਕਿ ਤੁਸੀਂ ਦੋਸ਼ੀ ਹੋ। ਵੀਜ਼ਾ ਦਿੰਦੇ ਆ ਪਾਕਿਸਤਾਨ ਦੀ ਐਮਬੈਸੀ ਵਾਲੇ, ਕਲੀਅਰੈਂਸ ਦਿੰਦੀ ਆ ਭਾਰਤ ਸਰਕਾਰ, ਸ਼੍ਰੋਮਣੀ ਕਮੇਟੀ ਐਵੇਂ ਪੂਛ ਚੱਕੀ ਫਿਰਦੀ। ਖੈਰ, ਇਹ ਸਾਰੇ ਕਾਸੇ ਦਾ ਐਂਡ ਕੀ ਆ? ਅਸਲ ਵਿੱਚ ਇਹ ਆ ਕਿ ਪਹਿਲਾਂ ਤਾਂ ਚਲੋ ਵੈਸੇ ਵੀ ਇਹ ਗੱਲ ਕੋਈ ਬਹੁਤੀ ਚੰਗੀ ਨਹੀਂ ਕਿ ਬਾਰ-ਬਾਰ ਕਿਸੇ ਕੌਮ ਨੂੰ ਅਹਿਸਾਨ ਚੇਤੇ ਕਰਾਈਏ ਵੀ ਤੁਹਾਡੇ ਤੇ ਅਹਿਸਾਨ ਕੀਤਾ ਸੀ।
ਪਰ 1984 ਤੋਂ ਬਾਅਦ ਜੋ ਸਾਡੇ ਨਾਲ ਇਹਨਾਂ ਨੇ ਕੀਤਾ, ਹੁਣ ਸਾਡੇ ਮੂੰਹ ਤੇ ਇਹ ਗੱਲ ਆਈ, ਰੁਕਦੀ ਨਹੀਂ। ਮੂੰਹ ਆਈ ਬਾਤ ਨਾ ਰਹਿੰਦੀ ਹੈ, ਰੁਕ ਰੁਕ ਕੇ ਜੇਬਾ ਕਹਿੰਦੀ ਹੈ। ਉਹ ਕੀ ਹੈ ਕਿ ਯਾਰ ਅਸੀਂ ਤੁਹਾਡੇ ਲਈ ਮਰ ਗਏ, ਅਸੀਂ ਤਾਂ ਸਾਰੀ ਦੁਨੀਆ ਦੇ ਵਿੱਚ ਤੁਹਾਡੇ ਤੋਂ ਬਗੈਰ ਕਿਸੇ ਨੂੰ ਆਪਦਾ ਸਮਝਿਆ ਹੀ ਨਹੀਂ ਸੀ, ਪਰ ਤੁਸੀਂ ਬੁੱਕਲ ਦੇ ਸੱਪ ਨਿਕਲੇ। ਤੁਹਾਨੂੰ ਗਜ਼ਨੀ ਦੇ ਘਟਨਾਵਾਂ, ਜਾਂ ਜਿਵੇਂ ਇੱਥੇ ਅਬਦਾਲੀ ਤੇ ਨਾਦਰ ਦੇ ਹਮਲਿਆਂ ਮੌਕੇ ਤੁਹਾਡੀਆਂ ਇੱਜ਼ਤਾਂ ਬਚਾਈਆਂ, ਤੇ ਅਗਲੇ ਸਾਫ਼ ਮੁੱਕਰੀ ਜਾਂਦੇ ਨੇ। ਹੈਰਾਨੀ ਦੀ ਗੱਲ ਇਹ ਆ ਕਿ ਮੁੱਕਰਨ ਲੱਗਿਆਂ ਅਗਲਿਆਂ ਨੇ ਸਕਿੰਟ ਨਹੀਂ ਲਾਇਆ। ਤੇ ਹੁਣ ਉਹਨਾਂ ਨੂੰ ਇਹੋ ਜਿਹੀ ਇੱਕ ਘਟਨਾ ਦੀ ਲੋੜ ਸੀ ਜਿਹਦੇ ਵਿੱਚ ਉਹ ਆਪਦੇ ਜਿਹੜੇ ਉਹਨਾਂ ਦੇ ਪਾਲੇ ਹੋਏ ਨੇ ਆਹ ਬਹਿਰੂਪੀਏ, ਹਰਜੀਤ ਰਸੂਲਪੁਰ ਵਰਗੇ ਨਿਹੰਗ, ਨਕਲੀ ਨਿਹੰਗ, ਪੂਲੇ ਵਰਗਾ ਹੀ ਆ ਇਹ, ਇਹਨਾਂ ਤੋਂ ਫਿਰ ਆਹ ਸਾਡੇ ਜ਼ਖਮਾਂ ਤੇ ਨੂਣ ਪਵਾ ਸਕਣ ਕਿ ਤੁਸੀਂ ਤਾਂ ਕਹਿੰਦੇ। ਇਹੀ ਤਾਂ ਉਹ ਚਾਹੁੰਦੇ ਆ। ਅਸਲ ਵਿੱਚ ਕੀ ਆ ਕਿ ਹਿੰਦੂਆਂ ਦੇ ਘਰਾਂ ਦੇ ਵਿੱਚ ਜਿਹੜੇ ਨਿਆਣੇ, ਉਹਨਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਪਾਉਣੀ ਹੈ ਕਿ ਐਵੇਂ ਸਿੱਖ ਕਹੀ ਜਾਂਦੇ ਆ ਕਿ ਗਜ਼ਨੀ ਦੇ ਬਾਜ਼ਾਰਾਂ ਚੋਂ ਤੁਹਾਡੀਆਂ ਛੁਡਵਾਈਆਂ ਸੀ। ਜੇ ਇੰਨੇ ਜੋਗੇ ਹੁੰਦੇ ਤੇ ਆ ਜਿਹੜੀ ਗੱਲ ਹਰਜੀਤ ਕਹਿੰਦਾ, ਇਹ ਆਪਦੀਆਂ ਨਾ ਬਚਾ ਲੈਂਦੇ। ਸੋ ਜਿਹੜੀ ਕੌਮ ਨੇ ਇਸ ਭਾਰਤ ਦੀ ਆਜ਼ਾਦੀ ਦੇ ਲਈ ਲੜਾਈ ਲੜੀ, ਜਿਹੜੀ ਸਿੱਖ ਕੌਮ ਨੇ ਆਪਦੇ ਇਤਿਹਾਸ ਦੇ ਵਿੱਚ ਕਦੇ ਬੇਵਫਾਈ, ਹੇਰਾ ਫੇਰੀ, ਠੱਗੀ, ਧੋਖਾ ਨਹੀਂ ਕੀਤਾ, ਅੱਜ ਉਹ ਮਥਾਜ ਬਣੀ ਫਿਰਦੀ ਆ ਉਹਨਾਂ ਦੇ, ਜਿਹੜੇ ਲੋਕ ਸਾਰੇ ਇਤਿਹਾਸ ਵਿੱਚ ਸਦਾ ਹੀ ਨਲਾਇਕ, ਕਮਜ਼ੋਰ, ਕਾਇਰ, ਡਰਪੋਕ ਸਾਬਤ। ਇੰਨਾ ਮਾੜਾ ਹਾਲ ਇਹ ਆ ਜਿਹਨੂੰ ਕਹਿੰਦੇ ਆ ਲਮਹੇ ਨੇ ਖਤਾ ਕੀ, ਸਦੀਆਂ ਨੇ ਸਜ਼ਾ ਪਾਈ ਹੈ। ਸਾਡੇ ਬੱਚਿਆਂ ਨੂੰ ਚੱਕ ਚੱਕ ਕੇ ਕੋਹ ਕੇ ਮਾਰਿਆ, ਸਾਡੇ ਤੇ ਜ਼ੁਲਮ ਹੋਇਆ। ਇਸ ਜ਼ੁਲਮ ਦੇ ਮੁਤਲਕ ਅੱਜ ਸਾਡੇ ਕੌਮ ਦੇ ਲੋਕ ਸੜਕਾਂ ਤੇ ਮੁਜ਼ਾਹਰੇ ਕਰਦੇ ਫਿਰਦੇ ਆ ਜੀ, ਬੰਦੀ ਸਿੰਘਾਂ ਦੀ ਰਿਹਾਈ। ਤੇ ਅਮਿਤ ਸ਼ਾਹ ਵਰਗਾ ਬੰਦਾ ਪਾਰਲੀਮੈਂਟ 'ਚ ਦਮ ਗੱਜੇ ਮਾਰਦਾ ਵੀ ਐ ਨਹੀਂ ਛੱਡਦੇ ਹੁੰਦੇ ਅਸੀਂ। ਆਹ ਕੌਮ ਸੀਗੀ। ਅੱਜ ਸ਼ਰਮ ਆਉਂਦੀ ਆ ਇਹ ਗੱਲ ਕਹਿੰਦੇ ਆ ਕਿ ਅਸੀਂ ਕਿਹੋ ਜਿਹੇ ਲੋਕਾਂ ਤੇ ਯਕੀਨ ਕੀਤਾ। 1947 ਤੋਂ ਪਹਿਲਾਂ ਇਹਨਾਂ ਦੀਆਂ ਕਸਮਾਂ, ਇਹਨਾਂ ਦੇ ਵਾਅਦੇ, ਸੀਸਗੰਜ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ 9ਵੇਂ ਪਾਤਸ਼ਾਹ ਦਾ ਇਤਿਹਾਸ ਜੁੜਿਆ, ਬੰਗਲਾ ਸਾਹਿਬ, ਰਕਾਬਗੰਜ ਸਾਹਿਬ, ਪਰ 1984 ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਅੱਗਾਂ ਇਹਨਾਂ ਗੁਰਦੁਆਰਿਆਂ ਨੂੰ ਹੀ ਲਾਈਆਂ। ਇਹੋ ਜਿਹੀ ਅਕਿਰਤ ਘਣ ਕੌਮ ਹੈ, ਇਹਦੇ ਤੋਂ ਭਾਲਦੇ ਆ ਜੀ ਆਪਾਂ। ਅੱਜ ਇੱਕ ਸੱਜਣ ਨੇ ਪੋਸਟਰ ਜਿਹਾ ਬਣਾ ਕੇ ਪਾਇਆ ਸੋਸ਼ਲ ਮੀਡੀਆ ਤੇ ਕਿ ਜੀ ਹਿੰਦੂ ਵੀਰੋ, ਤੁਸੀਂ 9ਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਓ। ਬੜੀ ਬੇਨਤੀ ਜੀ, ਮਸਕੀਨ ਜਿਹਾ ਬਣ ਕੇ, ਜਿਵੇਂ ਗੱਡਾ ਖੜਾ ਹੁੰਦਾ। ਉਹ ਫਿਰਦੇ ਆ ਤੁਹਾਡੇ ਜੁੱਤੀਆਂ ਮਾਰਨ ਨੂੰ ਵੀ ਤੁਸੀਂ ਗੱਲ ਕਾਹਤੋਂ ਕਰਦੇ ਹੋ ਬਾਰ-ਬਾਰ ਇਹ ਕਿ 9ਵੇਂ ਪਾਤਸ਼ਾਹ ਨੇ। ਉਹ ਕਸ਼ਮੀਰੀ ਪੰਡਤਾਂ ਵਾਲੇ ਪ੍ਰਕਰਣ ਤੋਂ ਹੀ ਮੁੱਕਰੇ ਫਿਰਦੇ ਆ। ਤੇ ਮੈਂ ਉਹਨੂੰ ਜਦੋਂ ਜਵਾਬ ਲਿਖਿਆ ਸੱਜਣ ਨੂੰ, ਹੇਠਾਂ ਲੋਕਾਂ ਨੇ ਲਾਹਣਤਾਂ ਪਾਈਆਂ, ਫਿਰ ਪੋਸਟ ਡਿਲੀਟ ਕਰ ਗਿਆ। ਪਰ ਉਹਦਾ ਪੋਸਟਰ ਬਣਵਾ ਕੇ ਪਾਉਣਾ ਕੀ ਦੱਸਦਾ? ਇਹ ਦੱਸਦਾ ਕਿ ਸਾਡੀ ਕੌਮ ਦੀ ਜਿਹੜੀ ਮਨੋਦਸ਼ਾ, ਸਾਡੀ ਮਾਨਸਿਕਤਾ ਉਹ ਇਹ ਆ ਕਿ ਕਾਸ਼ ਕਿਤੇ ਹਿੰਦੂਆਂ ਨੂੰ ਮਿੰਟ ਤਰਲਾ ਕਰਕੇ ਆਪਾਂ ਉਹਨਾਂ ਤੋਂ ਕਹਾ ਲਈਏ ਕਿ ਜੀ ਅਸੀਂ 9ਵੇਂ ਪਾਤਸ਼ਾਹ ਦੇ ਅਹਿਸਾਨ ਜਿਹੜੇ ਆ ਉਹ ਭਾਈ ਉਹ ਕਹਿ ਨਹੀਂ ਦੇਣ ਜੋ ਕਰ ਰਹੇ ਨੇ। ਕਹਿਣੀ ਅਤੇ ਕਰਨੀ ਇੱਕ ਹੋਣੀ ਚਾਹੀਦੀ। ਕਹਿ ਦੇਣਗੇ ਸਾਨੂੰ ਅਹਿਸਾਨ ਚੇਤੇ ਹੈ। ਅੱਜ ਇੱਕ ਮੈਂ ਸੁਣ ਰਿਹਾ ਸੀਗਾ, ਯਾਦਵਿੰਦਰ ਸਿੰਘ ਕਰਫਿਊ ਦੇ ਪ੍ਰੋਗਰਾਮ ਦੇ ਵਿੱਚ ਇੱਕ ਹਿੰਦੂ ਸੱਜਣ ਬੋਲ ਰਿਹਾ ਸੀ, ਜਿਵੇਂ ਮਤਲਬ ਉਹ ਦਰਸਾ ਰਿਹਾ ਸੀ ਕਿ ਸਨਾਤਨ ਤਾਂ ਸਿੱਖੀ ਦੀ ਹੈ, ਤੇ ਉਹ ਬੜਾ ਜਿਹੜਾ ਉਹਨਾਂ ਦਾ RSS ਵਾਲਾ ਏਜੰਡਾ, ਸ਼ਬਦ ਬੜੇ ਸ਼ਾਨਦਾਰ ਸੀ। ਕਹਿੰਦਾ ਮੇਰੀ ਨਜ਼ਰ ਵਿੱਚ ਜਿਹੜੇ ਹਿੰਦੂਆਂ ਤੋਂ ਤੁਸੀਂ ਸਿੱਖ ਦੁਖੀ ਹੋ ਉਹ ਹਿੰਦੂ ਹੀ ਨਹੀਂ, ਉਹ ਹਿੰਦੂਆਂ ਦੇ ਪ੍ਰਤੀਨਿਧ ਥੋੜੀ ਹੈ। ਹਿੰਦੂਆਂ ਦੇ ਪ੍ਰਤੀਨਿਧ ਤਾਂ ਉਹ ਨੇ ਜਿਹੜੇ ਗੁਰੂ ਸਾਹਿਬਾਨ ਨੂੰ ਮੰਨਦੇ ਸੀ, ਜਿਹੜੇ 10ਵੇਂ ਪਾਤਸ਼ਾਹ ਦੇ
ਉਸ ਮੌਕੇ ਸੱਦੇ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ, ਜਿਨ੍ਹਾਂ ਨੇ ਸੀਸ ਦਿੱਤੇ। ਮਤਲਬ ਸਾਰੇ ਸਿੱਖ ਉਹਨੇ ਹਿੰਦੂ ਬਣਾਤੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ। ਤੇ ਸਾਡੇ ਥੱਲੇ ਭੋਲੂ ਪਾਤਸ਼ਾਹ ਉਹਦੀ ਜੈ ਜੈਕਾਰ ਕਰੀ ਜਾਂਦੇ ਆ ਵੀ ਵਾਹ ਜੀ ਵਾਹ, ਕਮਾਲ ਦੇ ਵਿਚਾਰ। ਮਾਰ ਮਾਰ ਕੇ ਜੁੱਤੀਆਂ ਉਹਦਾ ਟੋਟਣ ਗੰਜਾ ਕਰਨ ਦੀ ਲੋੜ ਆ, ਜਿਹੜਾ ਸਾਡੇ ਗੁਰੂ ਸਾਹਿਬਾਨ ਸਮੇਤ ਸਾਰੇ ਸਿੱਖਾਂ ਨੂੰ ਹਿੰਦੂ ਸਾਬਤ ਕਰੀ ਜਾ ਰਿਹਾ। ਸਾਡੀ ਮਨੋਦਸ਼ਾ ਤੇ ਹਾਸਾ ਆਉਂਦਾ ਆਪਦੇ, ਤਰਸ ਆਉਂਦਾ ਆਪਦੇ ਤੇ। ਜਿਹੜੀ ਕੌਮ ਪੈਰ ਪੈਰ ਤੇ ਭੱਜ ਭੱਜ ਕੇ ਆਪਦੇ ਦੁਸ਼ਮਣ ਨੂੰ ਜੱਫੀ ਪਾ ਰਹੀ ਹੈ, ਉਹਦਾ ਬਣੂ ਕੀ? ਅਖੇ ਜੀ ਮਿਹਨਤ ਕਰਦੇ ਆ ਤੁਹਾਡੀ, ਤੁਸੀਂ ਜੀ ਗੁਰੂ ਸਾਹਿਬਾਨ ਦਾ ਦਿਨ ਮਨਾਓ, ਗੱਡਾ ਖੜਾ ਨਾ ਉਹਦੇ ਬਗੈਰ। ਇੱਕ ਪਾਸੇ ਸਰਕਾਰੀ ਤੌਰ ਦੇ ਉੱਤੇ ਨੌਵੇਂ ਪਾਤਸ਼ਾਹ ਦਾ ਜਿੱਥੇ ਜਿੱਥੇ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ, ਕਿਤੇ ਉਹ ਹਿੰਦ ਕੀ ਚਾਦਰ ਕਹੀ ਜਾਂਦੇ ਆ, ਕਦੇ ਉਹ ਕਹਿੰਦੇ ਆ ਗੁਰੂ ਤੇਗ ਬਹਾਦਰ ਕਾ ਬਲੀਦਾਨ, ਵੀ ਅਸੀਂ ਬਲੀ ਦੇਤੀ ਸੀ, ਕਦੇ ਕੋਈ ਹੋਰ ਮਤਲਬ ਕਿ ਵੀਰ ਬਾਲ ਦਿਵਸ। ਉਹ ਤੁਹਾਡੇ ਧਰਮ ਦਾ ਹਿੰਦੂਕਰਨ ਕਰੀ ਜਾ ਰਹੇ ਨੇ, ਤੇ ਤੁਸੀਂ ਫੇਰ ਉਹਨਾਂ ਨੂੰ ਸੱਦਾ ਪੱਤਰ ਦੇ ਰਹੇ ਹੋ ਵੀ ਛੇਤੀ ਆ ਜਾਓ ਜੀ। ਇਸ ਗੱਲ ਦੀ ਜ਼ਿਕਰ ਕਰਨ ਦੀ ਮੈਂ ਤਾਂ ਲੋੜ ਬਾਰ-ਬਾਰ ਸਮਝਦਾ ਵੀ ਉਹ ਤੁਹਾਨੂੰ ਘੇਰਦੇ ਕਿਵੇਂ ਆ ਜਿਹੜੀ ਪਾਣੀਆਂ ਦੇ ਮਸਲੇ ਤੇ ਜਾਂ ਚੰਡੀਗੜ੍ਹ ਦੇ ਮਸਲੇ ਤੇ ਜਿਹੜੀ ਫਰੀਦਾਬਾਦ ਦੇ ਵਿੱਚ ਭਗਵੰਤ ਮਾਨ ਜਿੱਥੇ ਬੋਲ ਕੇ ਆਇਆ, ਜਿਹੜੀ ਮੀਟਿੰਗ ਹੋਈ ਆ, ਉਹਦੇ ਬਾਅਦ ਵਿੱਚ ਨਾਇਬ ਸਿੰਘ ਸੈਣੀ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਆ, ਉਹਦਾ ਬਿਆਨ ਆਇਆ। ਉਹ ਕਹਿੰਦਾ ਜੀ ਇਹ ਪਾਣੀਆਂ ਵਾਲਾ ਮਸਲਾ, ਇਹ ਤਾਂ ਕਹਿੰਦਾ ਜੀ ਮਤਲਬ ਗੁਰੂਆਂ ਦੇ ਰਾਹ ਤੇ ਚੱਲਣਾ ਚਾਹੀਦਾ, ਭਾਈ ਕਨਈਏ ਤੋਂ ਸੇਧ ਲੈਣੀ ਚਾਹੀਦੀ ਆ, ਜਿਹਨੇ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਤਾ। ਮਤਲਬ ਪੰਜਾਬ ਮਰਦਾ ਮਰ ਜੇ, ਪੰਜਾਬ ਖਤਮ ਹੋ ਜੇ। ਕਦੇ ਕਹਿਣ ਲੱਗ ਜਾਂਦੇ ਆ ਤੁਸੀਂ ਤਾਂ ਜੀ ਬਲੀ ਕੰਧਾਰੀ ਵਾਂਗੂ ਪਾਣੀ ਰੋਕ ਕੇ ਬਹਿ ਗਏ, ਕਦੇ ਕਹਿ ਦਿੰਦੇ ਆ ਭਾਈ ਕਨਈਏ ਵਾਂਗੂ ਪਾਣੀ ਵੰਡਣਾ ਚਾਹੀਦਾ। ਕਿਆ ਬਾਤਾਂ ਨੇ। ਆ ਜਦੋਂ ਹੜ੍ਹ ਆਇਆ ਸੀ, ਜਦੋਂ ਫਲੱਡ ਆਇਆ ਸੀ, ਉਦੋਂ ਤਾਂ ਕਿਹਾ ਨਹੀਂ ਹੈਗਾ ਵੀ ਅਸੀਂ ਪਾਣੀ ਵੰਡ ਲੈਨੇ ਆ। ਜਦੋਂ ਪੰਜਾਬ ਨੂੰ ਲੁੱਟਣਾ, ਜਦੋਂ ਪੰਜਾਬ ਦਾ ਘਾਣ ਕਰਨਾ, ਉਦੋਂ ਬੜੀ ਇਹਨਾਂ ਨੂੰ ਸਾਡੇ ਇਤਿਹਾਸ ਦੀ ਚੇਤੇ ਆ ਜਾਂਦੀ ਆ ਗੱਲ। ਪਰ ਜਦੋਂ ਅਸੀਂ ਰੁਲ ਰਹੇ ਹੁੰਦੇ ਆ, ਜਦੋਂ ਇੱਥੇ ਤਬਾਹੀ ਹੋ ਰਹੀ ਹੁੰਦੀ, ਉਦੋਂ ਨਹੀਂ। ਖੈਰ, ਤਰਨਤਾਰਨ ਪੁਲਿਸ ਨੇ ਜਿਸ ਨਛੱਤਰ ਸਿੰਘ ਗਿੱਲ ਨੂੰ, ਜਿਹੜਾ ਕਿ ਬਾਦਲ ਦਲ ਦੇ IT ਸੈੱਲ ਦਾ ਹੈੱਡ ਹੈ, ਫੜਿਆ ਸੀ ਮੁਕੱਦਮੇ 'ਚ, ਉਹਨੂੰ 14 ਦਿਨ ਲਈ ਜੇਲ੍ਹ ਭੇਜ ਦਿੱਤਾ ਨਿਆਇਕ ਹਿਰਾਸਤ ਵਿੱਚ। ਮੁਕੱਦਮਾ ਚੱਲ ਗਿਆ ਹੈ ਉਹਦੇ ਤੇ, 2 ਸਾਥੀਆਂ ਸਮੇਤ ਉਹਨੂੰ ਫੜਿਆ ਸੀ। ਨਛੱਤਰ ਸਿੰਘ ਗਿੱਲ ਜਾਂ ਹੋਰ ਬਹੁਤ ਸਾਰੇ ਨੌਜਵਾਨ ਬਾਦਲ ਦਲ ਦੇ ਲਈ IT ਸੈੱਲ ਦੇ ਵਿੱਚ ਵੀ ਕੰਮ ਕਰਦੇ ਆ, ਤੇ ਹੋਰਨਾਂ ਬਹੁਤ ਸਾਰੀਆਂ ਸੀਟਾਂ ਅਹੁਦਿਆਂ ਤੇ ਵੀ ਕੰਮ ਕਰਦੇ। ਇਹ ਨੌਜਵਾਨ ਜਦੋਂ ਘਰੋਂ ਨਿਕਲਦੇ ਆ, ਜਦੋਂ ਕੋਈ ਸਿਆਸੀ ਸਰਗਰਮੀ ਕਰਨੀ ਚਾਹੁੰਦੇ ਆ, ਇਹਨਾਂ ਨੂੰ ਕਿਉਂ ਨਹੀਂ ਇਹ ਦਿਖਦਾ ਕਿ ਜਿਹੋ ਜਿਹੀ ਕਾਂਗਰਸ ਆ, ਜਿਹੋ ਜਿਹੀ ਭਾਜਪਾ, ਜਿਹੋ ਜਿਹੀਆਂ ਐਂਟੀ ਪੰਥਕ ਹੋਰ ਸਿਆਸੀ ਜਮਾਤਾਂ ਨੇ, ਉਹ ਜਿਹਾ ਤਾਂ ਬਾਦਲ ਦਲ। ਪਰ ਇਹ ਸੱਜਣ ਤਾਂ ਆਪ IT ਸੈੱਲ ਦਾ ਹੈੱਡ ਵਾ, ਤੇ ਆਪਾਂ ਨੂੰ ਪਤਾ IT ਸੈੱਲ ਕੀ ਕਰਦਾ, ਕਿਸੇ ਨੂੰ ਕੋਈ ਭੁਲੇਖਾ ਥੋੜੀ ਹੈ। ਜਦੋਂ IT ਸੈੱਲ ਬਣਿਆ ਸੀ, ਉਦੋਂ ਅਖਬਾਰਾਂ 'ਚ ਖਬਰਾਂ ਲੱਗੀਆਂ ਸੀ ਵੀ ਸੋਸ਼ਲ ਮੀਡੀਆ ਤੇ ਬਾਦਲ ਦਲ ਦੇ ਵਿਰੋਧੀਆਂ ਦੇ ਨਕੇਲ ਪਾਉਣ ਲਈ ਇਹ ਦਲ ਬਣਾਇਆ, ਇਹ ਸੈੱਲ ਬਣਾਇਆ। ਹੁਣ ਇਹ ਜਿਹੜੇ ਨੌਜਵਾਨ ਨੇ ਸਿੱਖਾਂ ਦੇ ਘਰੇ ਜੰਮੇ ਆ, ਇਹਨਾਂ ਨੂੰ 1978 ਤੋਂ ਚੱਲੇ ਸੰਘਰਸ਼ ਦਾ, ਤੇ ਸੰਘਰਸ਼ ਦੌਰਾਨ ਪੰਜਾਬ ਦੇ ਸਿਆਸੀ ਪਹਿਲਵਾਨਾਂ ਦਾ ਜਿਹੜਾ ਰੋਲ ਰਿਹਾ, ਉਹ ਕਿਉਂ ਚੇਤੇ ਨਹੀਂ? ਤੇ ਜਦੋਂ ਅਸੀਂ ਇਹ ਗੱਲਾਂ ਕਰਦੇ ਹਾਂ ਕਿ ਭਾਈ ਆਪਣੇ ਅਸਲੀ ਵਿਰਾਸਤ ਨੂੰ ਸਮਝੋ, ਠੀਕ ਆ, ਹਥਿਆਰਬੰਦ ਸਿੱਖ ਸੰਘਰਸ਼ ਦਾ ਇੱਕ ਦੌਰ ਸੀ, ਪਰ ਕੌਮ ਦੇ ਮਸਲਿਆਂ ਤੇ ਲੜਾਈ ਲੜਨ ਲਈ, ਪੰਥ ਦੀ ਗੱਲ ਕਰਨ ਲਈ ਹੋਰ ਬੜੇ ਤਰੀਕੇ ਨੇ, ਕਿਸੇ ਵੀ ਤਰੀਕੇ ਨਾਲ। ਪਰ ਇੱਥੇ ਤਾਂ ਕਹਿੰਦੇ ਆ ਇੱਧਰ ਆ ਜਾ, ਤੈਨੂੰ ਅਸੀਂ ਵਧੀਆ ਕੋਠੀ ਕਾਰ MLA ਬਣਾ ਦੇਵਾਂਗੇ। ਤੇ ਹੁਣ ਤਾਂ ਉਹਨਾਂ ਨੂੰ ਆ ਸੌਖਾ ਰਾਹ ਲੱਭ ਗਿਆ। ਗੁੰਡੇ, ਬਦਮਾਸ਼, ਗੈਂਗਸਟਰ, ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਵੋਟਾਂ ਮਿਲ ਸਕਦੀਆਂ ਨੇ। ਚੱਲ ਜੀ, ਆ ਜਿਹੜਾ ਤਰਨ ਹੋ ਕੇ ਹਟਿਆ, ਆਪਾਂ ਕੱਲ ਵੀ ਗੱਲ ਕਰਦੇ ਸੀ
ਕਿ ਐਵੇਂ ਸਾਡੇ ਕਈ ਭਰਾ ਕਹੀ ਜਾਂਦੇ ਆ ਜੀ ਮਨਦੀਪ ਸਿੰਘ ਹਾਰ ਗਿਆ ਤੇ ਕੰਮ ਵਿਗੜ ਗਿਆ। ਉਹ ਭਾਈ ਆ ਖਡੂਰ ਸਾਹਿਬ ਇੱਕ ਹੋਰ ਅੱਜ ਚਰਚਾ ਸੁਣਦੇ ਸੀ ਵੀ ਕਿਸੇ ਹੋਰ ਸੀਟ ਤੇ ਵੀ 2 ਸੀਟਾਂ ਤੇ ਜਿਮਨੀ ਚੋਣ ਆ ਰਹੀ ਆ ਬੜੀ ਜਲਦੀ। ਆ ਜਿਹੜੀ ਮਨਜਿੰਦਰ ਸਿੰਘ ਲਾਲਪੁਰਾ ਜਿਹਦੀ ਕਰਕੇ ਖਡੂਰ ਸਾਹਿਬ ਵਾਲੀ ਸੀਟ ਆ ਜਿਹੜੀ ਉੱਥੇ ਇਲੈਕਸ਼ਨ ਹੋਣੀ ਹੈ, ਉਹਦੇ ਬਾਰੇ ਸਭ ਨੂੰ ਪਤਾ ਕਿ ਅਦਾਲਤ ਨੇ ਉਹਨੂੰ ਸਜ਼ਾ ਸੁਣਾਈ ਆ ਤੇ ਉਹ ਹਾਈ ਕੋਰਟ ਗਿਆ ਸੀ। ਆਮ ਹਾਲਾਤ ਵਿੱਚ ਤਾਂ ਜਦੋਂ ਉਹਨੇ ਅਦਾਲਤ ਨੇ ਉਹਨੂੰ ਸਜ਼ਾ ਸੁਣਾਈ ਸੀ ਉਸੇ ਦਿਨ ਹੀ ਉਹਦਾ ਸਾਰਾ ਕੰਮ ਖਤਮ ਹੋ ਕੇ ਐਲਾਨ ਹੋ ਜਾਣਾ ਚਾਹੀਦਾ ਸੀ ਵੀ ਇੱਥੇ ਜੀ ਇੰਨੀ ਤਰੀਕ ਨੂੰ ਜਿਮਨੀ ਚੋਣ ਹੋਏਗੀ। ਪਰ ਅਗਲਿਆਂ ਦੀ ਸਰਕਾਰ ਆ ਜੀ ਭਗਵੰਤ ਮਾਨ ਉਹਨਾਂ ਦੀ ਇਮਾਨਦਾਰ, ਕੱਟੜ ਇਮਾਨਦਾਰ, ਤੇ ਇਹਨੂੰ ਪੂਰਾ ਮੌਕਾ ਦਿੱਤਾ ਗਿਆ। ਹਾਈ ਕੋਰਟ ਨੇ ਅੱਜ ਜਿਹੜੀ ਉਹਨੇ ਅਪੀਲ ਪਾਈ ਸੀ ਸਜ਼ਾ ਦੇ ਖਿਲਾਫ ਉਹ ਰੱਦ ਕਰਤੀ ਹੈ ਤੇ ਹੁਣ ਇੱਥੇ ਇਲੈਕਸ਼ਨਾਂ ਹੋਣਗੀਆਂ। ਖਡੂਰ ਸਾਹਿਬ ਤੋਂ ਜਾਂ ਹੋਰ ਬਹੁਤ ਸਾਰੇ ਥਾਵਾਂ ਤੋਂ ਜਿਮਨੀ ਚੋਣਾਂ ਦੇ ਅਸਾਰ ਨੇ। ਭਾਈ ਜਿਨ੍ਹਾਂ ਨੂੰ ਲੱਗਦਾ ਕਿ ਇਲੈਕਸ਼ਨ ਜਿੱਤ ਕੇ ਬੜੇ ਬਾਰੇ ਨਿਆਰੇ ਹੋ ਜਾਂਦੇ ਆ, ਉਹ ਕਿਰਪਾ ਕਰਕੇ ਇਸ ਪਾਸੇ ਧਿਆਨ ਦੇਣ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦਾ ਰਾਹ ਖਰਾਬ ਹੋਵੇ, ਪਰ ਇੱਕ ਗੱਲ ਦੀ ਤੋਂ ਇਮਾਨਦਾਰੀ ਨਾਲ ਮੰਗ ਕਰਦੇ ਆ ਕਿ ਦੱਸ ਜ਼ਰੂਰ ਦਿਓ ਕੌਮ ਨੂੰ, ਸੱਚ ਬੋਲ ਦਿਓ ਕਿ ਇੱਥੋਂ ਨਿਕਲਦਾ ਕੱਖ ਨਹੀਂ ਜੇ ਹੁੰਦਾ। ਖੈਰ, ਇੰਡੀਅਨ ਸਟੇਟ ਸਿਸਟਮ ਸਿੱਖੀ ਅਤੇ ਸਿੱਖਾਂ ਦੀਆਂ ਜੜ੍ਹਾਂ ਵੱਢਣੀਆਂ ਚਾਹੁੰਦਾ, ਵੱਢ ਰਿਹਾ। ਆਓ ਰਲ ਮਿਲ ਕੇ ਉਹਨਾਂ ਚਾਲਾਂ ਨੂੰ ਨੰਗਾ ਕਰੀਏ ਜਿਨ੍ਹਾਂ ਨਾਲ ਸਾਡੀ ਕੌਮ ਦਾ ਘਾਣ ਹੁੰਦਾ। ਐਵੇਂ ਝੂਠ ਬੋਲ ਕੇ ਠੱਗੀ ਨਾਲ ਐਵੇਂ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਬਚੀਏ। ਇੱਥੇ ਸਮਾਪਤੀ ਕਰਦੇ ਹਾਂ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।